ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਨੀਲਮ ਕੌਰ। ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਤੇ ਸ਼ਰੋਤਿਆਂ ਦਾ ਦਿਲੀ ਸਵਾਗਤ ਕਰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ, ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਹੱਕ ਸੱਚ ਦੀ ਆਵਾਜ਼ ਨੂੰ ਬੁਲੰਦ ਕਰਨ ਵਾਲੇ ਡਾਕਟਰ ਅਮਰਜੀਤ ਸਿੰਘ ਜੀ ਰੋਜ਼ਾਨਾ ਇਸ ਤਰ੍ਹਾਂ ਸਟੂਡੀਓ 'ਚ ਮੇਰੇ ਨਾਲ ਮੌਜੂਦ ਨੇ। ਆਓ ਨਾ ਮਿਲ ਕੇ ਅੱਜ ਦੀਆਂ ਵਿਚਾਰ ਚਰਚਾਵਾਂ ਕਰਦੇ ਹਾਂ। ਜੀ ਡਾਕਟਰ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੀ ਡਾਕਟਰ ਸਾਹਿਬ, ਤੁਹਾਡਾ ਨਿੱਘਾ ਸਵਾਗਤ ਹੈ ਪ੍ਰੋਗਰਾਮ ਸੱਚੋ ਸੱਚ ਵਿੱਚ। ਬਹੁਤ ਸ਼ੁਕਰੀਆ ਜੀ ਡਾਕਟਰ ਸਾਹਿਬ, ਅੱਜ 27 ਫਰਵਰੀ 2017 16 ਫੱਗਣ ਨਾਨਕਸ਼ਾਹੀ ਸੰਮਤ 548 ਦਾ ਦਿਨ ਹੈ। ਤੇ ਡਾਕਟਰ ਸਾਹਿਬ, ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਦੱਸ ਦੇਣਾ ਚਾਹੁੰਦੇ ਹਾਂ ਕਿ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ ਇਹਨਾਂ ਗੈਜਟ ਦੇ ਉੱਪਰ roku, ਜਾਦੂ ਬਾਕਸ, ਸ਼ਾਵਾ, ਸਪੈਕਟਰਮ, ਫੇਸਬੁੱਕ, RCN, ਬੈਲ 5 ਕੈਨੇਡਾ, ਆਨਲਾਈਨ ਸਟ੍ਰੀਮਿੰਗ, ਗਲੋਬਲ CPN ਦੀ ਐਪ ਰਾਹੀਂ ਤੇ ਟੀਵੀ 84 ਦੀ ਐਪ ਰਾਹੀਂ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ। ਜੀ ਡਾਕਟਰ ਸਾਹਿਬ, ਆਪਾਂ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਤੁਹਾਡੇ ਵੀਕਐਂਡ ਤੋਂ ਤੇ ਅੱਜ ਦੇ ਅਹਿਮ ਮੁੱਦੇ ਤੋਂ। ਕੀ ਕਹਿਣਾ ਚਾਹੋਗੇ ਤੁਸੀਂ ਇਹਨਾਂ ਦੋਨਾਂ ਬਾਰੇ? ਦੇਖੋ, ਅਸੀਂ ਆਪਣੇ ਦਰਸ਼ਕਾਂ ਤੋਂ ਮੁਆਫੀ ਚਾਹੁੰਦੇ ਹਾਂ ਕਿ ਫਰਾਈਡੇ ਦਾ ਪ੍ਰੋਗਰਾਮ ਅਸੀਂ ਨਹੀਂ ਸੀ ਕਰ ਸਕੇ ਜੀ। ਉਹਦੀ ਵਜ੍ਹਾ ਇਸ ਵੀਕਐਂਡ ਇੰਡੀਆਨਾ ਦੇ ਗ੍ਰੀਨਵੁੱਡ ਸਿਟੀ ਜਿਹੜੀ ਕਿ ਇੰਡੀਅਨੈਪੋਲਿਸ ਦੇ ਨਾਲ ਹੈ, ਦੋ ਪ੍ਰੋਗਰਾਮ ਸਨ। ਇੱਕ ਸੈਚਰਡੇ ਜਿਹੜੇ ਕਿ ਸਾਡੇ ਵੀਰ ਸੰਤੋਖ ਸਿੰਘ, ਭੈਣ ਜੀ ਪਰਮਜੀਤ ਕੌਰ ਉਹਨਾਂ ਦਾ ਬੇਟਾ ਬਗੇਲ ਸਿੰਘ ਪਿਛਲੇ ਸਾਲ ਚੜ੍ਹਾਈ ਕਰ ਗਏ ਸਨ, ਇਸ ਦਿਨ ਹੀ ਉਹਨਾਂ ਦੀ ਯਾਦ ਵਿੱਚ ਸਾਲਾਨਾ ਅੰਤਮ ਅਰਦਾਸ ਸੀ ਸੈਚਰਡੇ ਜੀ। ਔਰ ਐਤਵਾਰ ਦਾ ਪ੍ਰੋਗਰਾਮ ਗੁਰਦੁਆਰਾ ਸਾਹਿਬ ਦੇ ਵਿੱਚ ਸਾਕਾ ਨਨਕਾਣਾ ਸਾਹਿਬ ਔਰ ਓਵਰਆਲ ਟੀਵੀ 84 ਦੀ ਪਰਫਾਰਮੈਂਸ ਔਰ ਟੀਵੀ 84 ਕੀ ਪੰਥਕ ਹਿੱਤਾਂ ਦੇ ਵਿੱਚ ਕਰ ਰਿਹਾ ਹੈ ਜਾਂ ਅੱਗੋਂ ਕੀ ਕਰੇਗਾ, ਇਸ ਨਾਲ ਸੰਬੰਧਿਤ ਹੀ ਵਿਸ਼ੇਸ਼ ਤੌਰ 'ਤੇ ਰੱਖਿਆ ਗਿਆ ਸੀ। ਸੋ ਅਸੀਂ ਇਹ ਫੈਸਲਾ ਕੀਤਾ ਕਿਉਂਕਿ ਸਾਡੇ ਵੀਰ ਡਾਕਟਰ ਰਣਜੀਤ ਸਿੰਘ ਔਰ ਅਸੀਂ ਇਹਨਾਂ ਦੋਨੋਂ ਪ੍ਰੋਗਰਾਮਾਂ ਨੂੰ ਕਵਰ ਵੀ ਕਰਨਾ ਚਾਹੁੰਦੇ ਸੀ ਟੀਵੀ 84 ਲਈ। ਸੋ ਡਰਾਈਵ ਕਰਕੇ ਜਾਣ ਦਾ ਪ੍ਰੋਗਰਾਮ ਸੀ। ਸੋ ਡਰਾਈਵ ਸ਼ਾਇਦ ਇੰਨਾ ਅੰਦਾਜ਼ਾ ਨਹੀਂ ਸੀ, ਹਾਲਾਂਕਿ ਪਤਾ ਤਾਂ ਸੀ ਵੀ ਲੰਬੀ ਡਰਾਈਵ ਹੈ, ਪਰ ਆਲਮੋਸਟ 13-14 ਘੰਟੇ ਇੱਕ ਪਾਸੇ ਆਣ ਇੱਕ ਪਾਸੇ ਜਾਣ ਜੀ। ਸੋ ਹੋਲ ਡੇ 24 ਆਵਰਸ ਪਲੱਸ। ਸੋ ਸੈਚਰਡੇ ਦਾ ਪ੍ਰੋਗਰਾਮ ਅਸੀਂ ਤਾਂ ਹੀ ਅਟੈਂਡ ਕਰ ਸਕਦੇ ਸੀ ਜੇ ਅਸੀਂ ਫਰਾਈਡੇ ਡਰਾਈਵ ਕਰਦੇ। ਸੋ ਉਹਦੇ 'ਚ ਸਾਡੀ ਟੈਕਨੀਕਲ ਟੀਮ ਨੇ ਉਸ ਤੋਂ ਪਿਛਲੇ ਵੀਕ ਦੇ ਵਰਜੀਨੀਆ ਦੇ ਜਿਹੜੇ ਦੋਵੇਂ ਪ੍ਰੋਗਰਾਮ ਸਨ ਉਹਨਾਂ ਨੂੰ ਜੁਆਇਨ ਕਰਕੇ ਜਿਹੜਾ ਬਣਾਇਆ ਪ੍ਰੋਗਰਾਮ, ਉਹ ਜ਼ਰੂਰ ਦਰਸ਼ਕਾਂ ਨੇ ਇੰਜੋਏ ਕੀਤਾ ਹੋਏਗਾ ਜੀ। ਸੋ ਕੁੱਲ ਮਿਲਾ ਕੇ ਇਹ ਸਾਡੇ ਲਈ ਇੱਕ ਚੰਗਾ ਅਨੁਭਵ ਵੀ ਸੀ ਕਿਉਂਕਿ ਇੰਡੀਆਨਾ ਦੇ ਵਿੱਚ ਹੁਣ ਬਹੁਤ ਵੱਡੀ ਸਾਡੀ ਸਿੱਖ ਪਾਪੂਲੇਸ਼ਨ ਹੈ। ਇਕੱਲੇ ਇੰਡੀਅਨੈਪੋਲਿਸ ਔਰ ਉਹਦੇ ਆਲੇ ਦੁਆਲੇ 'ਚ 7-8 ਗੁਰਦੁਆਰੇ ਨੇ ਔਰ ਬਹੁਤ ਸਾਰੇ ਵੀਰ ਭੈਣਾਂ ਜਿਹੜੇ ਕੈਲੀਫੋਰਨੀਆ ਤੋਂ, ਈਸਟ ਕੋਸਟ ਤੋਂ, ਜਿਨ੍ਹਾਂ ਨੇ ਇਨੀਸ਼ੀਅਲੀ ਇੱਧਰ ਮਿਹਨਤ ਕੀਤੀ, ਉੱਥੇ ਥੋੜ੍ਹੀ ਇਨਵੈਸਟਮੈਂਟ ਦੇ ਨਾਲ ਉਹ ਕਾਰੋਬਾਰ ਵੀ ਲੈ ਲੈਂਦੇ ਨੇ ਔਰ ਘਰ ਵੀ ਲੈ ਲੈਂਦੇ ਨੇ ਔਰ ਇਸ ਤਰ੍ਹਾਂ ਹੌਲੀ ਹੌਲੀ ਜਿਹੜੀ ਆਪਣੀ ਪਾਪੂਲੇਸ਼ਨ ਵਧੀ ਹੈ। ਔਰ ਗੁਰਦੁਆਰਾ ਸਾਹਿਬ ਜਿੱਥੇ ਸਿੱਖ ਜਾਣਗੇ ਗੁਰਦੁਆਰਾ ਸਾਹਿਬ ਬਣਦੇ ਨੇ। ਔਰ ਇਹ ਗ੍ਰੀਨਵੁੱਡ ਦਾ ਜਿਹੜਾ ਗੁਰਦੁਆਰਾ ਸਾਹਿਬ ਖਾਸ ਤੌਰ 'ਤੇ ਇੱਥੇ ਕਾਫੀ ਚੰਗੇ ਪ੍ਰਬੰਧ ਨੇ ਬੱਚਿਆਂ ਦੇ ਲਈ, ਸ਼ਸਤਰ ਵਿੱਦਿਆ ਦੇ ਲਈ ਵੀ, ਗੱਤਕੇ ਦੇ ਪ੍ਰੋਪਰ ਇਹਨਾਂ ਨੇ ਕੋਈ ਪ੍ਰਾਈਵੇਟ ਥਾਂ ਲੈ ਕੇ ਵੀ ਉਹਨਾਂ ਨੂੰ ਟ੍ਰੇਨਡ ਕਰਦੇ ਰਹੇ ਔਰ ਬੜਾ ਗੁਰਮਤ ਵਾਲਾ, ਗੁਰਸਿੱਖੀ ਵਾਲਾ ਮਾਹੌਲ ਹੈ ਜੀ। ਜਿਹੜਾ ਲੰਗਰ ਹਾਲ ਹੈ ਉਹਦੇ 'ਚ ਸ਼ਹੀਦ ਸਿੰਘਾਂ ਦੀਆਂ ਪਿਕਚਰਸ ਨੇ ਔਰ ਬਹੁਤੇ ਇਹਨਾਂ ਦੇ ਵਿੱਚ ਪ੍ਰੈਕਟਿਸਿੰਗ ਸਿੱਖ ਨੇ ਜਿਹੜੇ ਕਿ ਸੱਚਮੁੱਚ ਨਾਮ ਬਾਣੀ ਨਾਲ ਜੁੜੇ ਹੋਏ। ਔਰ ਉਹਨਾਂ 'ਚੋਂ ਬਹੁਤ ਵਾਰ ਅਸੀਂ ਇੱਥੇ ਜਦੋਂ, ਔਰ ਮੈਂ ਇਸ ਗੱਲ ਨੂੰ ਕਮੈਂਡ ਵੀ ਕੀਤਾ, ਮੈਂ ਕਿਹਾ ਜੀ ਅਸੀਂ ਇੰਨੀ ਲੰਬੀ ਡਰਾਈਵ ਤੋਂ ਬਾਅਦ ਮਹਿਸੂਸ ਹੁੰਦਾ ਕਿੰਨਾ ਲੰਬਾ ਹੈ ਵੀ ਤੁਸੀਂ ਜਦੋਂ ਨਿਊਯਾਰਕ ਜਾਂ ਵਾਸ਼ਿੰਗਟਨ ਦੇ ਪ੍ਰੋਟੈਸਟ ਪਹੁੰਚਦੇ ਹੋ ਡਰਾਈਵ ਕਰਕੇ ਸਾਰੇ, ਤੇ ਰਿਮਾਰਕੇਬਲ ਹੈ ਕਿ 13-14 ਘੰਟੇ ਦੀ ਇੱਕ ਪਾਸੇ ਦੀ ਡਰਾਈਵ ਕਰਕੇ ਤੁਸੀਂ ਆਉਂਦੇ ਹੋ ਜੀ। ਸੋ ਕੁੱਲ ਮਿਲਾ ਕੇ ਜਿਵੇਂ ਮੈਂ ਦੱਸਿਆ ਕਿ ਸੈਚਰਡੇ ਦਾ ਤਾਂ ਉਹੀ ਯਾਦਾਂ ਹੁੰਦੀਆਂ ਨੇ ਜਿਹਦੇ 'ਚ ਤੁਸੀਂ ਪਰਿਵਾਰ ਦੇ ਨਾਲ ਹਮਦਰਦੀ ਤਾਂ ਕਰਦੇ ਹੋ, ਬਹੁਤ ਵਾਰ ਆਪਣੇ ਆਪ ਨੂੰ ਵੀ ਇਹ ਰਿਮਾਈਂਡਰ ਹੁੰਦਾ ਹੈ ਕਿ ਵੀ ਸਭ ਚਾਲੇ ਹੈ ਹਮ ਵੀ ਚਲਣਾ, ਜੋ ਦਿਸੈ ਸੋ ਕਾਲੇ ਖੜਨਾ। ਅਲਟੀਮੇਟ ਇਹ ਟਰੂਥ ਹੈ। ਔਰ ਇਸ ਪ੍ਰੋਗਰਾਮ ਦੇ ਵਿੱਚ ਸ਼ਮੂਲੀਅਤ ਦੇ ਲਈ ਕੈਲੀਫੋਰਨੀਆ ਤੋਂ, ਵਾਸ਼ਿੰਗਟਨ ਤੋਂ, ਟੈਕਸਸ ਤੋਂ ਹੋਰ ਵੀ ਬਹੁਤ ਸਾਰੇ ਵੀਰ ਪਹੁੰਚੇ ਹੋਏ ਸਨ ਜੀ। ਸੋ ਅਸੀਂ ਸਮਝਦੇ ਹਾਂ ਕਿ ਇਹ ਇੱਕ ਪੰਥ ਪਰਿਵਾਰ ਦੇ ਨਾਤੇ ਜਾਂ ਇੱਕ ਪੰਥਕ ਬਰਾਦਰੀ ਦੇ ਨਾਤੇ ਸਾਡਾ ਫਰਜ਼ ਵੀ ਹੁੰਦਾ ਹੈ ਕਿ ਜਿਹੜੇ ਇਸ ਰਸਤੇ ਦੇ ਪਾਂਧੀ ਨੇ ਉਹਨਾਂ ਦੇ ਨਾਲ ਅਸੀਂ ਦੁੱਖ ਸੁੱਖ ਦੇ ਵਿੱਚ ਸ਼ਰੀਕ ਹੋਈਏ। ਐਤਵਾਰ ਦਾ ਪ੍ਰੋਗਰਾਮ ਜਿਵੇਂ ਮੈਂ ਦੱਸਿਆ ਕਿ ਕਿਉਂਕਿ ਉਹਨਾਂ ਨੇ ਸਾਨੂੰ ਐਕਸਕਲੂਸਿਵਲੀ ਆਲਮੋਸਟ 1 ਘੰਟੇ ਦਾ ਟਾਈਮ ਛੱਡਿਆ ਸਾਡੇ ਲਈ ਔਰ ਬਾਹਰ ਟੇਬਲ ਵੀ ਸੀ ਕਿਉਂਕਿ ਹੁਣ ਜਦੋਂ ਦੀ CPN
ਜਿਹੜੀ ਐਪ ਹੈ ਸਾਡੀ ਇਹ ਵੀ ਕੋਸ਼ਿਸ਼ ਹੁੰਦੀ ਹੈ ਕਿ ਵੱਧ ਤੋਂ ਵੱਧ ਇਸ ਦੇ ਨਾਲ ਜੁੜਨ। ਸੋ ਪਿਛਲੇ ਹਫਤੇ ਵਰਜੀਨੀਆ ਦੇ ਵਿੱਚ ਵੀ ਚੰਗਾ ਰਿਸਪਾਂਸ ਸੀ, ਕਾਫੀਆਂ ਨੇ ਉਹਨੂੰ ਸਬਸਕ੍ਰਾਈਬ ਕੀਤਾ, ਔਰ ਇਸ ਵਾਰ ਵੀ ਸੈਚਰਡੇ ਵੀ ਸੰਡੇ ਵੀ ਕਾਫੀ ਵੱਡੀ ਗਿਣਤੀ ਦੇ ਵਿੱਚ ਉਹਦੇ 'ਚ ਜਿਹੜੇ ਵੀਰ ਭੈਣਾਂ ਨੇ ਉਹਨਾਂ ਨੇ ਉਤਸ਼ਾਹ ਸ਼ੋਅ ਕੀਤਾ। ਹਾਲਾਂਕਿ ਕਈਆਂ ਦੇ ਕੋਲ ਐਮਾਜ਼ੋਨ ਔਰ ਦੂਸਰੀਆਂ ਆਲਰੇਡੀ ਲੱਗੇ ਹੋਏ ਸੀ, ਉਹਨਾਂ ਦੇ ਘਰ 'ਚ TV 84 ਚੱਲਦਾ ਜੀ। ਸੋ ਤੁਹਾਨੂੰ ਕਈ ਵਾਰੀ ਜਿਹੜੀ ਹੈ ਹੈਰਾਨੀ ਭਰੀ ਖੁਸ਼ੀ ਵੀ ਹੁੰਦੀ ਹੈ। ਜਿਵੇਂ ਮੈਂ ਲੰਗਰ ਛਕ ਰਿਹਾ ਸੀ ਸੰਡੇ ਤੇ ਇੱਕ ਨੌਜਵਾਨ ਜਿਹੜਾ ਸਿੱਖੀ ਸਰੂਪ 'ਚ ਨਹੀਂ ਸੀ ਉਹ ਆਇਆ, ਆ ਕੇ ਹਾਲਾਂ ਤੁਸੀਂ ਲੰਗਰ ਛਕਦੇ ਆਪ ਬੈਠੇ ਹੁੰਦੇ, ਉਹਨੇ ਹੱਥ ਅੱਗੇ ਕੀਤਾ, ਕਹਿੰਦਾ ਇੱਕ ਵਾਰੀ ਮੇਰੇ ਨਾਲ ਹੱਥ ਮਿਲਾ ਲਓ। ਉਹਨੂੰ ਕਿਹਾ ਜੀ ਮੈਂ ਕੈਲੀਫੋਰਨੀਆ ਤੋਂ ਮੂਵ ਕੀਤਾ ਹੈ, ਮੈਂ TV 84 ਦੇਖਦਾ ਔਰ ਅਸੀਂ ਕੁਰਬਾਨ ਜਾਂਦੇ ਹਾਂ ਜਿਵੇਂ TV 84 ਦੀ ਸੇਵਾ ਹੈ ਜਾਂ ਦੂਸਰਾ। ਸੋ ਇਸ ਤਰ੍ਹਾਂ ਹੋਰ ਵੀ ਬਹੁਤ ਸਾਰੇ ਘਰਾਂ 'ਚ ਜਿੱਥੇ ਦੇਖਿਆ ਜਾਂਦਾ ਹੈ ਉੱਥੇ ਬੱਚੇ ਵੀ ਚਾਅ ਨਾਲ, ਔਰ ਫਿਰ ਉਹਨਾਂ ਦੀਆਂ ਮਦਰਸ ਕਹਿਣਗੀਆਂ ਕਿ ਜੀ ਇਹ ਹਾਂ ਕਹਿੰਦੇ ਅੰਕਲ ਨੂੰ ਤਾਂ ਅਸੀਂ ਰੋਜ਼ ਦੇਖਦੇ ਹਾਂ। ਸੋ ਕੁੱਲ ਮਿਲਾ ਕੇ ਇੱਕ ਤਸੱਲੀ ਹੈ ਕਿ ਇਸ 4 ਸਾਲ ਦੀ ਸਾਡੀ ਇੱਕ ਛੋਟੀ ਜਿਹੀ ਯਾਤਰਾ ਦੇ ਵਿੱਚ ਘੱਟੋ ਘੱਟ TV 84 ਦੀ ਪਛਾਣ ਜਿਹੜੀ ਹੈ ਸਾਡੇ ਸੰਘਰਸ਼ ਦੇ ਨਾਲ ਵੀ ਬਣੀ ਹੈ, ਔਰ ਸੰਘਰਸ਼ ਨੂੰ ਅੱਗੇ ਤੋਰਨ ਦੇ ਲਈ ਵੀ ਇਹ ਇੱਕ ਵਹੀਕਲ ਹੈ। ਔਰ ਅਸੀਂ ਜਿਹੜਾ ਜਿੱਥੇ ਵੀ ਜਾਂਦੇ ਹਾਂ ਉੱਥੇ ਜਿੱਥੇ TV 84 ਦਾ ਜ਼ਿਕਰ ਹੁੰਦਾ ਹੈ ਉੱਥੇ ਨਾਲ ਦੀ ਨਾਲ ਜਿਹੜਾ ਪੰਥ ਦੀ ਚੜ੍ਹਦੀ ਕਲਾ ਔਰ ਕੌਮੀ ਘਰ ਖਾਲਿਸਤਾਨ ਦੀ ਗੱਲ ਜਿਹੜੀ ਹੈ ਉਹ ਪ੍ਰੋਮੀਨੈਂਸ ਨਾਲ ਹੁੰਦੀ ਹੈ, ਕਿਉਂਕਿ ਇਹਦਾ ਨਾਂ ਹੀ ਆਪਣੇ ਆਪ ਦੇ ਵਿੱਚ ਇਸ ਗੱਲ ਦਾ ਸੂਚਕ ਹੈ ਕਿ ਅਲਟੀਮੇਟਲੀ ਇਹ 84 ਸਾਡੇ ਅੰਦਰ ਧੁਰ ਅੰਦਰ ਤੱਕ ਵਸਿਆ ਹੋਇਆ ਹੈ। ਔਰ ਇਹ 84 ਫਾਈਨਲ ਵਾਟਰਸ਼ੈਡ ਹੈ ਭਾਰਤੀ ਸਟੇਟ ਔਰ ਸਿੱਖ ਕੌਮ ਦੀ ਰਿਲੇਸ਼ਨਸ਼ਿਪਸ, ਔਰ ਉਸ ਚੋਂ ਹੀ ਸਾਡੀ ਖਾਲਿਸਤਾਨ ਦੀ ਸਟਰਗਲ ਨਿਕਲਦੀ ਹੈ। ਸੋ ਸੰਗਤ ਦਾ ਹੁੰਗਾਰਾ ਹੁਲਾਰਾ ਬਹੁਤ ਚੰਗਾ ਸੀ। ਸੋ ਇਹ ਸਾਡੀ ਵੀਕਐਂਡ ਦੀ ਕਾਰਗੁਜ਼ਾਰੀ ਤੇ ਅੱਜ ਦਾ ਜਿਹੜਾ ਅਹਿਮ ਮੁੱਦਾ ਹੈਗਾ ਉਸ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ? ਦੇਖੋ ਅੱਜ ਕਿਉਂਕਿ ਜ਼ਾਹਰ ਹੈ ਵੀ ਕੱਲ ਅਸੀਂ ਗੁਰਦੁਆਰਾ ਸਾਹਿਬ ਉੱਥੇ ਦੀਵਾਨ ਜਦੋਂ 2:30-3 ਵਜੇ ਸਮਾਪਤ ਹੋਇਆ ਉਸ ਤੋਂ ਬਾਅਦ ਹੀ ਅਸੀਂ ਚੱਲ ਪਏ ਵਾਪਸ ਨਿਊਯਾਰਕ ਲਈ। ਸਵੇਰੇ ਅਰਲੀ 4-5 ਵਜੇ ਪਹੁੰਚੇ, ਔਰ ਜਦੋਂ ਹੀ ਥੋੜ੍ਹੀ ਬਹੁਤ ਨੀਂਦ ਤੋਂ ਬਾਅਦ ਮੈਂ ਖੋਲ੍ਹੀਆਂ ਨਿਊਜ਼ ਤੇ 4 ਚੁਫੇਰੇ ਬੀਬੀ ਗੁਰਮੇਹਰ ਕੌਰ ਦਾ ਜ਼ਿਕਰ ਸੀ ਹਰ ਮੀਡੀਆ ਦੇ ਹਰ ਆਊਟਲੈਟ ਦੇ ਉੱਤੇ। ਔਰ ਹਾਲਾਂਕਿ ਮੈਂ ਇਸ ਨਾਂ ਤੋਂ ਵੀ ਵਾਕਿਫ ਸੀ ਔਰ ਮੈਨੂੰ ਪਤਾ ਹੈ ਵੀ ਇਹ ਜਿਹੜੇ ਕਾਰਗਿਲ ਦੀ ਜੰਗ ਦੇ ਵਿੱਚ ਕੈਪਟਨ ਮਨਦੀਪ ਸਿੰਘ ਜਿਹੜੇ ਕਿ ਉਸ ਦੇ ਵਿੱਚ ਸ਼ਹੀਦ ਹੋਏ ਜ਼ਾਹਰ ਹੈ, ਕਿਉਂਕਿ ਉਹਨਾਂ ਦੇ ਲਈ ਇਹ ਬੱਚੀ 2 ਸਾਲ ਦੀ ਸੀ। ਔਰ ਲਗਭਗ ਸਾਲ ਕੁ ਪਹਿਲਾਂ ਅਪ੍ਰੈਲ ਦੇ ਮਹੀਨੇ 'ਚ ਇਹਨਾਂ ਦੀ ਇੱਕ ਜਿਹੜੀ ਪੋਸਟ ਹੈ ਜਿਹੜੀ ਬੜੀ ਵਾਇਰਲ ਹੋਈ ਔਰ 70,000 ਤੋਂ ਜ਼ਿਆਦਾ ਲੋਕਾਂ ਨੇ ਉਸ ਨੂੰ ਦੇਖਿਆ। ਉਸ ਦੇ ਵਿੱਚ ਉਹਨਾਂ ਦਾ ਕੋਈ ਕਾਮੈਂਟ ਨਹੀਂ ਸੀ, ਪਰ ਅਮਨ ਦੀ ਖਾਹਿਸ਼ ਦੇ ਥੱਲੇ ਕਿ ਵੀ ਇੱਕ ਮਾਰੇ ਗਏ ਕੈਪਟਨ ਦੀ ਬੇਟੀ ਦੋਨਾਂ ਦੇਸ਼ਾਂ ਦੀਆਂ ਸਰਕਾਰਾਂ ਨੂੰ ਮੀਡੀਆ ਜਿਹੜਾ ਲੋਕਾਂ ਨੂੰ ਐਡਰੈਸ ਕਰ ਰਹੀ ਸੀ, ਔਰ ਉਹ ਬਿਲਕੁਲ ਚੁੱਪ ਰਹਿ ਕੇ ਜਸਟ ਪੋਸਟਰ ਫੜੇ ਹੋਏ ਸੀ ਔਰ ਉਹ ਮੈਸੇਜ ਦੇ ਰਹੇ ਸੀ। ਸੋ ਮੈਨੂੰ ਇੰਨਾ ਕੁ ਪਤਾ ਸੀ ਕਿ ਵੀ ਇਹ, ਔਰ ਇੱਕ ਅੱਧਾ ਇਸ ਦੇ ਉੱਤੇ ਆਰਟੀਕਲ ਵੀ ਮੈਂ ਦੇਖਿਆ, ਔਰ ਜ਼ਾਹਰ ਹੈ ਕਿ ਕੁਛ ਨਾਂ ਜਿਹੜੇ ਨੇ ਉਹ ਤੁਹਾਨੂੰ ਭੁੱਲਦੇ ਨਹੀਂ ਜਦੋਂ ਤੁਸੀਂ ਸਮਝਦੇ ਹੋ ਕਿ ਨਾਂ ਗੁਰਮੇਹਰ ਕੌਰ ਹੈ ਤੇ ਪਿਤਾ ਨੇ ਮਾਤਾ ਨੇ ਜਿਹੜਾ ਇਹ ਕਿਵੇਂ ਸਿੱਖੀ ਵੈਲਿਊਜ਼ ਚੋਂ ਉਸ ਨੂੰ ਗੁਰੂ ਦੀ ਬਲੈਸਿੰਗ ਕਰਕੇ ਕਿ ਗੁਰੂ ਦੀ ਮਿਹਰ ਦੇ ਨਾਲ ਆਈ ਹੈ। ਇਸ ਨਾਂ ਦੀ ਚੋਣ ਹੀ ਆਪਣੇ ਆਪ, ਹਾਲਾਂਕਿ ਜਦੋਂ ਤੁਸੀਂ ਕੁਐਸਚਨ ਦੇਖਦੇ ਹੋ ਕਿ ਸਿੱਖੀ ਸਰੂਪ ਹੈ ਨਹੀਂ ਹੈ ਦੂਸਰਾ ਕੀ ਹੈ, ਲੇਕਿਨ ਇਹ ਜਿਹੜੀ ਸਿੱਖ ਕਲਚਰ ਸਿੱਖ ਤਹਿਜ਼ੀਬ ਸਿੱਖ ਵੈਲਿਊਜ਼ ਦੇ ਵਿੱਚ ਰੇਜ਼ ਹੋਣਾ ਹੁੰਦਾ ਹੈ, ਉਹ ਭਾਵੇਂ ਜ਼ਿੰਦਗੀ 'ਚ ਕਈ ਵਾਰ ਤੁਸੀਂ ਖੱਬੇ ਸੱਜੇ ਵੀ ਚਲੇ ਜਾਂਦੇ ਹੋ, ਉਹ ਤੁਹਾਡੇ ਅੰਦਰ ਜਿਹੜੀ ਸਿੱਖ ਦਾ ਡਿਫਾਈਂਸ ਦਾ ਕਰੈਕਟਰ ਹੈ, ਚੈਲੰਜ ਦਾ ਕਰੈਕਟਰ ਹੈ, ਉਹ ਹਮੇਸ਼ਾ ਰਹਿੰਦਾ ਹੈ। ਔਰ ਮੈਨੂੰ ਯਾਦ ਹੈ ਵੀ ਇਹ ਗੱਲ 1993 ਦੀ ਹੈ। ਵਰਲਡ ਪਾਰਲੀਮੈਂਟ ਆਫ ਰਿਲੀਜਨ ਹਰ 100 ਸਾਲ ਬਾਅਦ ਦੁਨੀਆ ਦੇ ਸਾਰੇ ਧਰਮਾਂ ਦੇ ਨੁਮਾਇੰਦਿਆਂ ਦਾ ਇੱਕ ਇਕੱਠ ਸ਼ਿਕਾਗੋ ਦੇ ਵਿੱਚ ਬੜੇ ਵੱਡੇ ਪੈਮਾਨੇ ਤੇ ਹੁੰਦਾ ਹੈ। 1893 ਦੇ ਵਿੱਚ ਪਹਿਲੀ ਵਰਲਡ ਪਾਰਲੀਮੈਂਟ ਆਫ ਰਿਲੀਜਨਸ ਹੋਈ ਸੀਗੀ, ਔਰ ਉਹਦੇ 'ਚ ਜਿਹੜਾ ਸਵਾਮੀ ਵਿਵੇਕਾਨੰਦ ਜਿਹਨੇ ਹਿੰਦੂਇਜ਼ਮ ਅਮਰੀਕਾ ਨੂੰ ਇੰਟਰੋਡਿਊਸ ਕਰਵਾਇਆ ਉਹ ਸਟਾਰ ਅਟਰੈਕਸ਼ਨ ਸੀ। ਔਰ 1993 'ਚ ਜਦੋਂ ਵਰਲਡ ਪਾਰਲੀਮੈਂਟ ਆਫ ਰਿਲੀਜਨਸ ਹੋਈ ਤਾਂ ਇਹ ਸਤਿਗੁਰੂ ਨੇ ਔਰ ਸ਼ਿਕਾਗੋ ਔਰ ਪ੍ਰਬੰਧਕਾਂ ਨੇ ਮੈਨੂੰ ਮਾਣ ਦਿੱਤਾ ਕਿ ਜਿਨ੍ਹਾਂ ਨੇ ਸਿੱਖ ਧਰਮ ਦੀ ਨੁਮਾਇੰਦਗੀ ਕਰਨੀ ਸੀ, 160 ਤੋਂ ਜ਼ਿਆਦਾ ਧਰਮਾਂ ਦੇ ਨੁਮਾਇੰਦੇ, ਬਹੁਤ ਵੱਡਾ ਕਈ ਦਿਨ ਹਫ਼ਤਾ ਚੱਲਣ ਵਾਲਾ ਫੰਕਸ਼ਨ ਸੀ। ਉਹਦੇ 'ਚ ਇੱਕ ਸਪੀਕਰ ਸਿੱਖਇਜ਼ਮ ਦੇ ਬਿਹਾਫ ਤੇ ਮੈਨੂੰ ਵੀ ਜਿਹੜਾ ਮੌਕਾ ਦਿੱਤਾ ਗਿਆ,
ਔਰ ਮੇਰਾ ਵਿਸ਼ਾ ਵੀ ਉਹਦੇ 'ਚ ਸੀ ਕਿ ਗੁਰੂ ਗ੍ਰੰਥ ਸਾਹਿਬ ਐਜ਼ ਅ ਯੂਨੀਵਰਸਲ ਸਕ੍ਰਿਪਚਰ, ਜੀ ਕਿ ਕੁੱਲ ਮਨੁੱਖਤਾ ਦੇ ਗ੍ਰੰਥ ਦੇ ਤੌਰ ਤੇ ਗੁਰੂ ਗ੍ਰੰਥ ਸਾਹਿਬ। ਸੋ ਉਹਦੇ 'ਚ ਹੀ ਇੱਕ ਸਿੱਖ ਧਰਮ ਵੱਲੋਂ ਜਿਹੜੇ ਹੋਰ ਸਪੀਕਰ ਸਨ ਉਹ ਡਾਕਟਰ ਨੋਇਲ ਕਿੰਗ, ਹੁਣ ਉਹ ਚੜ੍ਹਾਈ ਕਰ ਚੁੱਕੇ ਨੇ। ਇਹ ਪ੍ਰੋਫੈਸਰ ਐਮਰੇਟਸ ਵੀ ਸਨ ਔਰ ਸਿੱਖਾਂ ਦੇ ਨਾਲ ਇਹਨਾਂ ਦਾ ਬਹੁਤ ਲਗਾਵ ਸੀ। ਇਹਨਾਂ ਦੇ ਗ੍ਰੇਟ ਗ੍ਰੈਂਡਫਾਦਰ ਜਾਂ ਗ੍ਰੈਂਡਫਾਦਰ ਸ਼ਾਇਦ ਮਹਾਰਾਜਾ ਰਣਜੀਤ ਸਿੰਘ ਦੇ ਦਰਬਾਰ ਦੇ ਵਿੱਚ ਸਨ। ਜੀ ਔਰ ਉਹਨਾਂ ਨੇ ਵੀ ਬੇਸ਼ੱਕ ਉਹ ਇੱਕ ਆਇਰਿਸ਼ ਮੂਲ ਦੇ, ਲੇਕਿਨ ਉਹਨਾਂ ਨੇ ਖੁੱਲੀ ਦਾੜੀ ਔਰ ਪਿੱਛੇ ਵਾਲ, ਜਿਵੇਂ ਫਿਲਾਸਫਰ ਹੁੰਦੇ ਨੇ, ਪਰ ਬਹੁਤ ਐਡਮਾਇਰਰ ਸਿੱਖਾਂ ਦੇ। ਔਰ ਤੇ ਅਸੀਂ ਉਹ ਵੀ ਇੱਕ ਸਪੀਕਰ ਸਨ ਔਰ ਇੱਕੋ ਥਾਂ ਦੇ ਉੱਤੇ ਵੈਨਿਊ ਸੀ। ਅਸੀਂ ਐਲੀਵੇਟਰ ਦੇ ਵਿੱਚ ਕੋਈ ਡਾਕਟਰ ਨੋਇਲ ਕਿੰਗ ਮੈਨੂੰ ਜਾਣਦੇ ਸੀ 1992 ਦੇ ਵਿੱਚ ਬਰਕਲੀ ਯੂਨੀਵਰਸਿਟੀ ਦੇ ਵਿੱਚ ਇੱਕ ਉੱਥੋਂ ਦੀ ਸਿੱਖ ਸਟੂਡੈਂਟ ਐਸੋਸੀਏਸ਼ਨ ਨੇ ਇੱਕ ਸੈਮੀਨਾਰ ਕਰਵਾਇਆ ਸੀ, ਜੀ ਜਿਹਦੇ 'ਚ ਡਾਕਟਰ ਨੋਇਲ ਕਿੰਗ ਨੂੰ ਸੱਦਿਆ ਸੀ, ਜਿਹਦੇ 'ਚ ਉਹਨਾਂ ਨੇ ਰਿਲੀਜੀਅਸ ਆਸਪੈਕਟਸ ਆਫ ਸਿੱਖੀਜ਼ਮ ਤੇ ਬੋਲਣਾ ਸੀ। ਤੇ ਉਹਨਾਂ ਦੇ ਨਾਲ ਪੈਨਲ ਦੇ ਵਿੱਚ ਮੈਨੂੰ ਵੀ ਉਹਨਾਂ ਨੇ ਇਨਵਾਈਟ ਕੀਤਾ ਸੀ। ਮੇਰਾ ਸਬਜੈਕਟ ਸੋਸ਼ੋ ਪੋਲੀਟੀਕਲ ਆਸਪੈਕਟਸ ਆਫ ਸਿੱਖੀਜ਼ਮ। ਜੀ ਸੋ ਡਾਕਟਰ ਨੋਇਲ ਕਿੰਗ ਜਦੋਂ ਬੋਲ ਕੇ ਹਟੇ ਬਰਕਲੀ ਯੂਨੀਵਰਸਿਟੀ 'ਚ, ਮੈਂ ਐਡਰੈਸ ਕੀਤਾ ਤੇ ਉਹਦੇ ਤੋਂ ਬਾਅਦ ਜਦੋਂ ਬ੍ਰੇਕ 'ਚ ਅਸੀਂ ਕੁਐਸਚਨ ਆਨਸਰ ਕਰ ਰਹੇ ਸੀ ਰਿਸਪੌਂਡ, ਤਾਂ ਉਹਨਾਂ ਨੇ ਆ ਕੇ ਮੈਨੂੰ ਜਿਵੇਂ ਇੱਕ ਫਾਦਰਲੀ ਹੱਗ ਲੈ ਕੇ ਕਿਹਾ ਕਿ ਯੂ ਹੈਂਡਲਡ ਏ ਵੈਰੀ ਡਿਫਿਕਲਟ ਸਬਜੈਕਟ ਵਿਦ ਮਚ ਡੈਕਸਟ੍ਰੈਰਿਟੀ, ਕਿ ਵੀ ਤੁਸੀਂ ਇੱਕ ਬੜੇ ਔਖੇ ਵਿਸ਼ੇ ਨੂੰ, ਕਿਉਂਕਿ ਸਮਾਜਿਕ ਔਰ ਸਿਆਸੀ ਸਿੱਖੀਜ਼ਮ ਦੇ ਕੀ। ਸੋ ਉਸ ਤੋਂ ਬਾਅਦ ਮੇਰਾ ਉਹਨਾਂ ਨਾਲ ਥੋੜ੍ਹਾ ਬਹੁਤ ਸੰਪਰਕ ਵੀ ਸੀ ਈਮੇਲ ਰਾਹੀਂ। ਸੋ ਉਹ ਵੀ ਕਿਉਂਕਿ ਸਪੀਕਰ ਸੀ ਤੇ ਸ਼ਿਕਾਗੋ ਦੇ ਉਸ ਜਿਹੜੇ ਵੈਨਿਊ ਤੇ ਅਸੀਂ ਐਲੀਵੇਟਰ 'ਚ ਉਤਰ ਰਹੇ ਸੀ ਤੇ ਡਾਕਟਰ ਨੋਇਲ ਕਿੰਗ ਨੇ ਮੈਨੂੰ ਪੁੱਛਿਆ ਕਿ ਵੀ 1892 'ਚ ਜਦੋਂ ਵਰਲਡ ਪਾਰਲੀਮੈਂਟ ਆਫ ਰਿਲੀਜਨਸ ਹੋਈ, ਵਾਸ ਦੇਅਰ ਐਨੀ ਸਿੱਖ ਰਿਪਰੈਜ਼ੈਂਟੇਟਿਵ, ਕਿ ਵੀ ਉਦੋਂ ਕੋਈ ਸਿੱਖਾਂ ਦਾ ਨੁਮਾਇੰਦਾ ਵੀ ਆਇਆ ਸੀ 1892 'ਚ, ਕਿਉਂਕਿ ਅੰਗਰੇਜ਼ਾਂ ਦਾ ਰਾਜ ਸੀ ਔਰ ਸਿੱਖ ਰਾਜ ਗਿਆ ਅਜੇ 35-40 ਸਾਲ ਹੋਏ ਸੀ। ਤੇ ਮੈਂ ਉਹਨਾਂ ਨੂੰ ਅੰਗਰੇਜ਼ੀ 'ਚ ਕਿਹਾ, ਮੈਂ ਕਿਹਾ ਨਹੀਂ, ਸਿੱਖਾਂ ਦਾ ਤਾਂ ਕੋਈ ਨੁਮਾਇੰਦਾ ਨਹੀਂ ਸੀ ਆਇਆ, ਪਰ ਮਹਾਰਾਜਾ ਕਪੂਰਥਲਾ ਜਿਹੜਾ ਕਿ ਭਾਵੇਂ ਸਿੱਖ ਸੀ ਉਹ ਈਸਾਈ ਹੋ ਗਿਆ ਸੀ ਤੇ ਉਹ ਈਸਾਈਆਂ ਦੇ ਨੁਮਾਇੰਦੇ ਦੇ ਤੌਰ ਤੇ ਆਇਆ ਸੀ। ਤੇ ਜਿਉਂ ਹੀ ਮੇਰੇ ਮੂੰਹੋਂ ਨਿਕਲਿਆ ਤੇ ਉਹਨਾਂ ਨੇ ਕਿਹਾ, ਕਹਿੰਦਾ ਕਿ ਵੀ ਸਿੱਖ ਆਫ ਗੁਰੂ ਨਾਨਕ ਕੇਮ ਐਨੀਵੇ, ਕਿ ਵੀ ਚਲੋ ਗੁਰੂ ਨਾਨਕ ਦਾ ਸਿੱਖ ਕਿਸੇ ਪਾਸਿਓਂ ਆ ਗਿਆ। ਔਰ ਹਾਲਾਂ ਉਦੋਂ ਮੈਨੂੰ ਇਸ ਗੱਲ ਦੀ ਇੰਨੀ ਸਮਝ ਨਹੀਂ ਆਈ। ਮੈਂ ਜਾ ਕੇ ਫਿਰ ਸੋਚਿਆ, ਮੈਂ ਕਿਹਾ ਵੀ ਡਾਕਟਰ ਨੋਇਲ ਕਿੰਗ ਨੇ ਬੜੀ ਪਤੇ ਦੀ ਗੱਲ ਕਹੀ ਹੈ ਕਿ ਵੀ ਤੁਸੀਂ ਕਿਸੇ ਨੂੰ ਜੋ ਮਰਜ਼ੀ ਕਰ ਲਓ, ਪੰਜਾਬ ਦੀ ਉਸ ਧਰਤੀ ਦੇ ਉੱਤੇ ਗੁਰੂ ਨਾਨਕ ਦੀ ਬਖਸ਼ਿਸ਼, ਵਡਿਆਈ, ਉਹਨਾਂ ਦਾ ਉਹ ਇਲਹਾਮ, ਉਹ ਮੈਸੇਜ ਇੰਨਾ ਡੂੰਘਾ ਉਤਰਿਆ ਹੋਇਆ ਕਿ ਉਹ ਕਿਸੇ ਮੂੰਹ ਰਾਹੀਂ ਬੋਲੇਗੀ ਗੁਰੂ ਨਾਨਕ ਦੀ ਪਿਆਰ ਦੀ ਔਰ ਡਿਫਾਇੰਸ ਔਰ ਚੈਲੰਜ ਦੀ ਆਵਾਜ਼। ਭਾਵੇਂ ਉਹਨੂੰ ਈਸਾਈ ਵੀ ਬਣਾ ਲਿਆ ਅੰਗਰੇਜ਼ਾਂ ਨੇ, ਪਰ ਉਹ ਕਹਿੰਦੇ ਦ ਸਿੱਖ ਆਫ ਗੁਰੂ ਨਾਨਕ ਕੇਮ ਐਨੀਵੇ। ਸੋ ਮੈਂ ਜਦੋਂ ਇਹ ਸਵੇਰੇ ਦੇਖਿਆ, ਔਰ ਮੈਂ ਅੱਜ ਸਾਨੂੰ ਪਾਕਿਸਤਾਨ ਤੋਂ ਵੀ ਇੱਕ ਈਮੇਲ ਮੁਹੰਮਦ ਅਸੀਮ ਜਾਵੇਦ ਜੀ ਦੀ ਆਈ ਹੈ। ਉਹਨਾਂ ਨੇ ਲਿਖਿਆ, ਹੈਲੋ ਡਾਕਟਰ ਅਮਰਜੀਤ ਸਿੰਘ ਜੀ, ਆਈ ਐਮ ਸ਼ੋਰ you heard about the brave girl of Punjab, Miss Gurmeher Kaur. Without going into much details, I would like to ask and request you to please speak something about her. She is being threatened with murder and rape on social media and being trolled by so-called celebrities of India. Punjab and Punjabis are bleeding, and believe me, even being on other side of the border, we are also feeling the pain. Thanks, Asim from Pakistan. ਤੇ ਮੈਂ ਜਦੋਂ ਇਹਨੂੰ ਵੀ ਦੇਖਿਆ, ਮੈਂ ਕਿਹਾ ਵੀ ਇਹ ਸਿਰਫ ਬੇਸ਼ੱਕ ਇੱਕ ਜਿਹੜਾ ਘਟਨਾ ਦਿੱਲੀ 'ਚ ਵਾਪਰਦੀ ਹੈ, ਫਾਦਰ ਕਾਰਗਿਲ ਦੀ ਲੜਾਈ 'ਚ ਇਹਨਾਂ ਦੇ ਮਾਰੇ ਜਾਂਦੇ ਨੇ, ਪਰ ਜਿਹੜੀ ਉਹ ਗੁਰੂ ਨਾਨਕ ਸਾਹਿਬ ਦੀ ਬਖਸ਼ਿਸ਼ ਨਾਲ ਉਸ ਧਰਤੀ ਤੇ ਚੈਲੰਜ ਦਾ, ਉਸ ਧਰਤੀ ਦਾ ਖਮੀਰ ਬਦਲਿਆ ਹੈ, ਇਹ ਸਾਡੇ ਵੀਰ ਦੂਜੇ ਪਾਸੇ ਬੈਠੇ ਵੀ ਮਹਿਸੂਸ, ਉਹਨਾਂ ਨੇ ਐਡਰੈਸ ਸੀ ਬਰੇਵ ਗਰਲ ਆਫ ਪੰਜਾਬ ਜੀ। ਔਰ ਈਵਨ ਮੈਂ ਬਹੁਤ ਸਾਰੇ ਜਿਹੜੇ ਹੁਣ ਸਪੋਰਟ 'ਚ ਆਏ ਨੇ, ਹਾਲਾਂ ਉਹਨੇ ਸਿੰਗਲ ਹੈਂਡਡਲੀ ਚੈਲੰਜ ਕੀਤਾ, ਮੈਂ ਬਾਅਦ 'ਚ ਦੱਸਦਾ, ਡਾਟਰ ਆਫ ਪੰਜਾਬ, ਪੰਜਾਬ ਦੀ ਧੀ। ਹੁਣ ਜ਼ਾਹਰ ਹੈ ਵੀ ਜਦੋਂ ਅਸੀਂ ਇਸ ਹੌਸਲੇ ਦੀ ਗੱਲ ਕਰਦੇ, ਔਰ ਇਹ ਕਈ ਵਾਰ ਕੋਈ ਨਿੱਕੀ ਨਿੱਕੀ ਘਟਨਾ ਵੀ ਜਿਹੜੀ ਹੈ ਉਹ ਇਸ ਗੱਲ ਦੀ ਰਿਫਲੈਕਸ਼ਨ ਵੀ ਹੁੰਦੀ ਹੈ ਕਿ ਸੁਸਾਇਟੀ ਦੀ ਡਾਇਰੈਕਸ਼ਨ ਕੀ ਹੈ ਜੀ। ਹੁਣ ਇਸ ਵੇਲੇ RSS ਦੀ ਹਕੂਮਤ ਹੈ, ਨਰਿੰਦਰ ਮੋਦੀ ਬਲੂ ਆਈਡ ਬॉय, ਉਹਨਾਂ ਦੇ ਜਿੰਨੇ 70-72 ਡਿਫਰੈਂਟ ਆਰਗੇਨਾਈਜੇਸ਼ਨਸ ਨੇ, ਉਹਨਾਂ ਨੇ ਹਰ ਫੀਲਡ 'ਚ ਕਬਜ਼ਾ ਕਰਨਾ ਸ਼ੁਰੂ ਕੀਤਾ ਹੋਇਆ ਹੈ। ਔਰ ਜਿਹੜਾ ਉਹਨਾਂ ਦਾ ਸਟੂਡੈਂਟ ਵਿੰਗ ਹੈ, ਅਖਿਲ ਭਾਰਤੀ ਵਿਦਿਆਰਥੀ ਪਰਿਸ਼ਦ, ਉਹ ਪੂਰੀ ਤਰ੍ਹਾਂ ਗੁੰਡਾਗਰਦੀ ਤੇ ਉਤਰੇ ਹੋਏ ਨੇ। ਉਹ ਹੈਦਰਾਬਾਦ 'ਚ
ਵਮੂਲੇ ਤੋਂ ਦੇ ਮਰਡਰ ਤੋਂ ਲੈ ਕੇ ਕਨਈਆ ਲਾਲ ਤੱਕ JNU ਹੋਏ। ਹੁਣ ਦਿੱਲੀ ਦੇ ਵਿੱਚ ਰਾਮਜਸ ਕਾਲਜ ਇੱਕ ਚੰਗਾ ਰੈਪਿਊਟਡ ਕਾਲਜ ਹੈ, ਉੱਥੇ ਉਹਨਾਂ ਨੇ ਕੋਈ ਫੰਕਸ਼ਨ ਰੱਖਿਆ ਸੀ ਉਹਨਾਂ ਦੇ ਸਟੂਡੈਂਟਸ ਨੇ, ਜਿਹਦੇ ਚ ਉਹਨਾਂ ਨੇ 2 ਸਟੂਡੈਂਟਸ ਨੂੰ ਜਿਹੜਾ ਇਨਵਾਈਟ ਕੀਤਾ ਹੋਇਆ ਸੀ, ਜਿਨ੍ਹਾਂ ਨੂੰ JNU ਚੋਂ ਜਿਹੜਾ ਚੈਲੰਜ ਸੀ ਉਹਨਾਂ ਦੇ ਖਿਲਾਫ ਚੋਂ ਜ਼ਮਾਨਤ ਤੇ ਸਨ। ਉੱਥੇ ਅਖਿਲ ਭਾਰਤੀ ਵਿਦਿਆਰਥੀ ਪਰਿਸ਼ਦ ਨੇ ਜਿਹੜਾ ਉਹ ਪ੍ਰੈਸ਼ਰ ਬਣਾਇਆ, ਹਿੰਸਾ ਕੀਤੀ, ਕਾਲਜ ਅਥਾਰਟੀਜ਼ ਨੇ ਉਹਨੂੰ ਕੈਂਸਲ ਕਰ ਦਿੱਤਾ। ਔਰ ਦੂਸਰਿਆਂ ਨੇ ਜ਼ਾਹਰ ਹੈ ਵੀ ਪ੍ਰੋਟੈਸਟ ਕੀਤਾ, ਜਿਹੜੇ ਖੱਬੇ ਪੱਖੀ ਜਾਂ ਜਿਹੜੇ ਵੀ ਆਜ਼ਾਦ ਫਰੀडम ਆਫ ਐਕਸਪ੍ਰੈਸ਼ਨ ਦੇ ਹਾਮੀ ਨੇ ਜੀ। ਔਰ ਉਹਨਾਂ ਦੇ ਉੱਤੇ ਜਿਨ੍ਹਾਂ 'ਚ ਮੁੰਡੇ ਔਰ ਕੁੜੀਆਂ ਸ਼ਾਮਲ ਸੀ, ਜੋ ਜ਼ੁਲਮ ਜਾਂ ਜਿਸ ਕਿਸਮ ਦੀ ਹਿੰਸਾ ਔਰ ਜਿਸ ਕਿਸਮ ਦਾ ਵਰਤਾਰਾ ਅਖਿਲ ਭਾਰਤੀ ਵਿਦਿਆਰਥੀ ਪਰਿਸ਼ਦ, ਜਿਹਦਾ ਮਤਲਬ ਗੁੰਡੇ ਨੇ RSS ਦੇ, ਉਹਨਾਂ ਨੇ ਕੀਤਾ। ਹੁਣ ਉਹਨਾਂ ਚੋਂ ਕੁਝ ਜਿਹੜੀਆਂ ਬੱਚੀਆਂ ਸਟੂਡੈਂਟ ਸੀ, ਇਹ ਬੇਟੀ ਗੁਰਮੇਰ ਕੌਰ ਦੇ ਜਿਹੜੀਆਂ ਨੇ ਜਾਣੂ ਕਲਾਸ ਫੈਲੋਜ਼ ਕੋਈ ਦੂਸਰਾ ਸੀ, ਸੋ ਉਹਨਾਂ ਦੇ ਨਾਲ ਜੋ ਸਲੂਕ ਹੋਇਆ, ਸੋ ਇਸ ਦੇ ਨਾਲ ਹਮਦਰਦੀ ਦਿਖਾਉਂਦੇ ਆ ਬੀਬੀ ਗੁਰਮੇਰ ਕੌਰ ਨੇ ਜਿਹੜਾ ਬੜਾ ਸਪਸ਼ਟਤਾ ਦੇ ਨਾਲ ਉਹਨਾਂ ਦੀ ਹਮਾਇਤ ਦੇ ਵਿੱਚ ਆਵਾਜ਼ ਚੁੱਕੀ। ਔਰ ਉਹਨਾਂ ਨੇ ਕਿਹਾ ਕਿ ਵੀ ਆਈ ਐਮ ਏ ਸਟੂਡੈਂਟ, ਹੱਥ ਵਿੱਚ ਪੋਸਟਰ, ਆਈ ਐਮ ਏ ਸਟੂਡੈਂਟ ਫਰੋਮ ਦਿੱਲੀ ਯੂਨੀਵਰਸਿਟੀ, I am not afraid of Akhil Bharatiya Vidyarthi Parishad. I am not alone. Every student of India is with me. ਹੁਣ ਇਹ ਉਹਨਾਂ ਨੇ ਜਿਹੜਾ ਪੋਸਟਰ ਟਾਈਪ ਆਪਣੀ ਪਿਕਚਰ ਲੈ ਕੇ ਫੇਸਬੁੱਕ ਪ੍ਰੋਫਾਈਲ ਇਹ ਬਣਾ ਦਿੱਤਾ ਜੀ। ਹੁਣ ਇਸ ਤੋਂ ਬਾਅਦ ਜੋ ਸਲੂਕ ਇਸ ਬੱਚੀ ਦੇ ਨਾਲ, ਉਹਨਾਂ ਦੇ ਬੜੇ ਆਪਣੇ ਆਪ ਨੂੰ ਸੈਲੀਬ੍ਰਿਟੀ ਕਹਾਣ ਵਾਲੇ ਉਹ ਕ੍ਰਿਕਟਰ ਜੀ 3 ਸੈਂਚਰੀਜ਼ ਜਿਹੜੀਆਂ ਨੇ ਉਹਨੇ ਬਣਾਈਆਂ, ਉਹ ਸਹਿਵਾਗ ਹੋਏ, ਉਹ ਦੂਜਾ ਜਿਹੜਾ ਇੱਕ ਐਕਟਰ ਹੈ ਕੋਈ ਰਣਦੀਪ ਕੇ ਕੀ ਹੈ ਹੁੱਡਾ ਜੀ, ਉਹ ਹੋਏ, ਈਵਨ ਜਿਹੜਾ ਉਹਨਾਂ ਦਾ ਕਿਰਨ ਰਿਜੂ ਕੇ ਰਿਜੀਚੂ, ਉਹਨਾਂ ਦਾ ਸਟੇਟ ਮਿਨਿਸਟਰ ਆਫ ਹੋਮ ਅਫੇਅਰਸ, ਇਸ ਕਿਸਮ ਦੇ ਉਹਨਾਂ ਦੇ ਬਿਆਨ ਜਿਹੜੇ ਨੇ। ਹੁਣ ਉਹਦੇ 'ਚ ਤੁਸੀਂ ਦੇਖੋ, ਜਦੋਂ ਅਸੀਂ ਦੇਖਦੇ ਹਾਂ ਵੀ ਕਿਵੇਂ ਸਟੇਟਮੈਂਟ ਨੂੰ ਮਿਸਯੂਜ਼ ਕੀਤਾ ਜਾਂਦਾ ਹੈ, ਜ਼ਾਹਰ ਹੈ ਕਿ ਇਹ ਜਿਹੜਾ ਪੋਸਟਰ ਦੇ ਨਾਲ ਆਪਣੀ ਫੇਸਬੁੱਕ ਪ੍ਰੋਫਾਈਲ ਗੁਰਮੇਰ ਨੇ ਪਾਈ ਜੀ, ਇਹ ਸਿਰਫ ਇਸ ਇਨਸੀਡੈਂਟ ਤੇ ਸੀ ਕਿ ਭਾਈ ਅਖਿਲ ਭਾਰਤੀ ਵਿਦਿਆਰਥੀ ਪਰਿਸ਼ਦ ਨੇ ਹਿੰਸਾ ਕੀਤੀ ਹੈ, ਇਨਟੋਲਰੈਂਟ ਨੇ। ਔਰ ਇਹ ਹੁਣ ਬੱਚੀ ਜਿਹੜੀ ਹੈ, ਜਿਹੜੀ 2 ਸਾਲ ਦੀ ਸੀ ਜਦੋਂ ਉਹਨਾਂ ਦੇ ਪਿਤਾ ਨੇ ਚੜ੍ਹਾਈ ਕੀਤੀ, ਹੁਣ ਇਹ ਦਿੱਲੀ ਦੇ ਵਿੱਚ ਇੱਕ ਸਟੈਂਡਰਡ ਸਕੂਲ ਦੇ ਵਿੱਚ ਪੜ੍ਹਦੀ ਹੈ, ਕਾਲਜ ਦੇ ਵਿੱਚ, ਔਰ ਉਸ ਨੇ ਪ੍ਰੋਟੈਸਟ ਕੀਤਾ ਇਸ ਦੇ ਉੱਤੇ। ਹੁਣ ਇਸ ਸਾਰੇ ਘਟਨਾਕ੍ਰਮ ਤੋਂ ਲਗਭਗ 1 ਸਾਲ ਪਹਿਲਾਂ ਅਪ੍ਰੈਲ 2016 ਦੇ ਵਿੱਚ, ਜਿਵੇਂ ਮੈਂ ਜ਼ਿਕਰ ਕੀਤਾ ਜੀ, ਬਿਨਾਂ ਬੋਲਿਆ ਉਹਨੇ ਇੱਕ ਆਪਣੀ ਸਟੋਰੀ ਪਾਈ ਸੀ। ਔਰ ਮੈਂ BBC ਦੀ ਹਿੰਦੀ ਸਰਵਿਸ ਤੋਂ ਮੈਨੂੰ ਦੂਸਰੇ ਪਾਸੇ ਤਾਂ ਨਹੀਂ ਮਿਲਿਆ, ਮੈਂ ਉਹ ਕੱਢਿਆ ਪਾਰਟ ਕਿ ਵੀ ਜਿਹਦੇ 'ਚ ਉਹਨੇ ਇੱਕ ਪੂਰੀ ਸਟੋਰੀ ਰਿਲੇਟ ਕੀਤੇ ਆ। ਐਂਡ ਦੇ ਵਿੱਚ ਉਹਨੇ ਅਮਨ ਦੀ ਜਿਹੜੀ ਹੈ ਉਹ ਗੁਹਾਰ ਦਿੱਤੀ ਸੀ ਜਾਂ ਅਮਨ ਦੀ ਵੰਗਾਰ ਪਾਈ ਸੀ ਕਿ ਕਰੋ। ਔਰ ਉਹਦੇ 'ਚ ਉਹਨਾਂ ਨੇ ਕੀ ਲਿਖਿਆ ਸੀ ਉਸ ਸਾਇਲੈਂਟ ਸਟੋਰੀ 'ਚ, ਉਹ ਸਾਡੇ ਟੈਕਨੀਕਲ ਟੀਮ ਸਕਰੀਨ ਤੇ ਵੀ ਚਲਾਏਗੀ ਨਾਲ, ਪਰ ਮੈਂ ਨਾਲ ਉਹ ਪੜ੍ਹਨਾ ਚਾਹੁੰਦਾ। ਉਹਦੇ 'ਚ ਉਹਨਾਂ ਨੇ ਇਹ ਕਿਹਾ ਕਿ ਵੀ ਉਹਨਾਂ ਨੇ ਜਿਹੜਾ ਪਹਿਲਾ ਪੋਸਟਰ ਦਿੱਤਾ, ਉਹਨਾਂ ਨੇ ਕਿਹਾ ਕਿ ਮੈਂ ਜਿਹੜਾ ਹੁਣ ਮੈਂ ਉਹ ਅਪ੍ਰੈਲ 2016 ਦੀ ਗੱਲ ਕਰਨ ਲੱਗਾ। ਪਹਿਲਾਂ ਤਾਂ ਜਿਹੜਾ ਇਹ ਦੇਖ ਹੀ ਲਿਆ ਕਿ ਆਈ ਐਮ ਏ ਸਟੂਡੈਂਟ ਫਰੋਮ ਦਿੱਲੀ ਯੂਨੀਵਰਸਿਟੀ, ਆਈ ਐਮ ਨਾਟ ਅਫਰੇਡ ਆਫ ABVP, ਆਈ ਐਮ ਨਾਟ ਅਲੋਨ, ਐਵਰੀ ਸਟੂਡੈਂਟ ਆਫ ਇੰਡੀਆ ਇਜ਼ ਵਿਦ ਮੀ। ਹੁਣ ਉਸ ਤੋਂ ਬਾਅਦ ਈਵਨ ਜਿਹੜੀ ਅਪ੍ਰੈਲ ਦੇ ਵਿੱਚ ਇਹਨਾਂ ਦਾ ਕਿਆ ਇਹ ਗੱਲ ਸੀ, ਉਹਨੂੰ ਆਊਟ ਆਫ ਕੰਟੈਕਸਟ ਕੱਢ ਕੇ ਇਹਦੇ ਨਾਲ ਜੋੜ ਕੇ ਕਿ ਜੀ ਵਾਰ ਡਿਡਨਟ ਕਿਲ ਮਾਈ, ਪਾਕਿਸਤਾਨ ਡਿਡਨਟ ਕਿਲ ਮਾਈ ਫਾਦਰ, ਵਾਰ ਕਿਲਡ ਇਟ। ਹੁਣ ਇਹ ਉਸ ਸਟੋਰੀ ਦਾ ਕੰਟੈਕਸਟ ਕੀ ਸੀ ਸਾਲ ਪਹਿਲਾਂ ਜੀ, ਉਹ ਸਿਰਫ ਤੇ ਸਿਰਫ ਇੱਕ ਡਿਫਰੈਂਟ ਕੰਟੈਕਸਟ ਨੂੰ। ਔਰ ਇਹ ਜਿਹੜਾ ਸਹਿਵਾਗ 3 ਸੈਂਚਰੀਜ਼ ਵਾਲਾ ਹੈ, ਉਹ ਕਹਿੰਦਾ ਆਈ ਡਿਡਨਟ ਸ਼ੂਟ 3 ਸੈਂਚਰੀਜ਼, ਮਾਈ ਬੈਡ ਡਿਡ ਇਟ, ਕਿ ਮੇਰੇ ਬੱਲੇ ਨੇ। ਹੁਣ ਇਸ ਤੋਂ ਇਸ ਲੈਵਲ ਦੇ ਲੋਕ, ਔਰ ਜਿਸ ਹੱਦ ਤੱਕ ਜਾ ਕੇ ਫਿਰ ਗੁਰਮੇਰ ਨੂੰ ਥ੍ਰੈਟਸ, ਟ੍ਰੋਲਿੰਗ, ਰੇਪ ਦੀ ਥ੍ਰੈਟ, ਉਹਦੀ ਮਾਂ ਦਾ ਮੈਂ ਅੱਜ ਪੜ੍ਹ ਰਿਹਾ ਸੀ ਕਿਤੇ ਸਟੇਟਮੈਂਟ ਬਰੀਫ, ਜਲੰਧਰ ਨੌਕਰੀ ਕਰਦੀ ਹੈ, ਮਾਪਿਓ ਹੁੰਦੇ ਨੇ ਘਬਰਾਏ। ਉਹਨੇ ਕਿਹਾ ਵੀ ਗੁਰਮੇਰ ਬਹੁਤ ਸੈਂਸਿਟਿਵ ਹੈ, ਉਹ ਬੜੀ ਐਮੋਸ਼ਨਲ ਹੈ, ਪਰ ਉਹ ਹਰ ਚੀਜ਼ ਉਹ ਪੂਰਾ ਬਹੁਤ ਪੜ੍ਹਦੀ ਹੈ, ਔਰ ਜੋ ਵੀ ਉਹਨੇ ਫੈਸਲਾ ਜਾਂ ਤੱਤ, ਉਹ ਬੜੀ ਜਿਹੜੀ ਹੈ ਜ਼ਿੱਦੀ ਹੈ, ਆਪਣੇ ਇਰਾਦੇ ਦੀ ਪੱਕੀ ਹੈ, ਜਿਹੜੀ ਵੀ ਗੱਲ ਉਹ ਕਰਦੇ ਆ ਉਸ ਨਤੀਜੇ ਤੇ ਪਹੁੰਚੀ ਹੁੰਦੀ ਹੈ ਕਿ ਉਹ ਉਹਨੂੰ ਠੀਕ ਲੱਗਦਾ। ਲੇਕਿਨ ਜਿਸ ਕਿਸਮ ਦੀ ਥ੍ਰੈਟ ਔਰ ਦੂਜੀ ਚੱਲੀ, ਹੁਣ ਉਹਨੇ ਅੱਜ ਜਿਹੜੇ ਲਾਸਟ ਮੈਸੇਜ ਉਹਦਾ ਸੀ ਕਿ ਵੀ ਮੈਂ ਹੁਣ ਆਪਣਾ ਬੰਦ ਕਰ ਰਹੀ ਹਾਂ ਸਭ, ਮੈਂ ਟਿਊਜ਼ਡੇ ਵਾਪਸ ਆਵਾਂਗੀ, ਔਰ ਕੋਈ ਨੋ ਕਮਿਊਨੀਕੇਸ਼ਨ, ਔਰ ਈਵਨ ਰੇਪ ਦੀ ਥ੍ਰੈਟ। ਔਰ ਦੂਸਰੇ ਉਹਨੇ ਜਿਹੜਾ ਦਿੱਲੀ ਦਾ ਕਮਿਸ਼ਨ ਹੈ ਵਿਮਨ ਦਾ, ਉਹਨੂੰ ਵੀ ਕੰਪਲੇਨ ਕੀਤੀ ਹੈ।
ਔਰ ਇਹ ਜਿਹੜਾ ਇਸ ਜਿਹੜੀ ਵੀਡੀਓ ਚ ਉਹਨਾਂ ਨੂੰ ਕੱਢਿਆ ਕਰਕੇ, ਔਰ ਇਹ ਸਹਿਵਾਗ ਔਰ ਇਹ ਸਾਰੇ ਕਿੰਨੇ ਤੁਸੀਂ ਫਿਰਕੂ ਜਨੂਨ ਦੇਖੋ ਜਾਂ ਇਹ ਦੇਖੋ ਵੀ ਅੱਜ ਨਾਜ਼ੀਆਂ ਦੀ ਜਿਵੇਂ ਵਿਚਾਰਧਾਰਾ ਦਾ ਫੀਅਰ ਸੀ ਜਰਮਨੀ ਦੇ ਵਿੱਚ, ਜੀ ਔਰ ਸਾਰੇ ਹੀ ਉਹਦੇ ਨਾਲ ਚੰਬੜ ਜਾਂਦੇ ਡਰ ਦੇ ਥੱਲੇ, ਇਵੇਂ ਅੱਜ ਹਿੰਦੂਤਵਾਦ ਦੀ ਵਿਚਾਰਧਾਰਾ ਨੂੰ ਇਹ ਫਿਲਮੀ ਦੁਨੀਆ ਵਾਲੇ ਲੋਕ ਹੋਣ, ਇਹ ਸਪੋਰਟਸ ਦੀ ਦੁਨੀਆ ਦੇ ਹੋਣ। ਹਾਲਾਂਕਿ ਉਹਨੂੰ ਕਰਾਰਾ ਜਵਾਬ ਵੀ ਦਿੱਤਾ ਹੈ ਗੁਰਮੇਰ ਨੇ, ਉਹਨੇ ਕਿਹਾ ਜੀ ਥੈਂਕ ਯੂ, ਮੈਂ ਵੈਸੇ ਤੁਹਾਡੀ ਐਡਮਾਇਰਰ ਜਾਂ ਦੂਜੀ ਸੀ, ਚਲੋ ਮੈਨੂੰ ਫਿਰ ਵੀ ਹੈ ਕਿ ਵੀ ਆਈ ਐਮ ਐਟ ਮਾਈ ਰਾਈਟ ਸਟੈਂਡ। ਹੁਣ ਉਹ ਜਿਹੜੀ ਸਟੋਰੀ ਉਹਨਾਂ ਨੇ ਪਹਿਲਾਂ ਦਿੱਤੀ ਉਹਦੀ ਸ਼ੁਰੂਆਤ ਹੀ ਇੱਥੋਂ ਹੁੰਦੀ ਹੈ। ਮੈਂ ਭਾਰਤ ਦੇ ਜਲੰਧਰ ਸ਼ਹਿਰ ਦੀ ਰਹਿਣ ਵਾਲੀ ਹਾਂ। ਮੇਰੇ ਪਿਤਾ ਕੈਪਟਨ ਮਨਦੀਪ ਸਿੰਘ ਨੇ, ਜਿਹੜੇ 1999 ਦੀ ਕਾਰਗਿਲ ਦੀ ਲੜਾਈ ਵਿੱਚ ਮਾਰੇ ਗਏ ਸਨ। ਮੈਂ 2 ਸਾਲ ਦੀ ਸੀ ਜਦੋਂ ਉਹਨਾਂ ਦੀ ਮੌਤ ਹੋਈ। ਉਹਨਾਂ ਨਾਲ ਜੁੜੀਆਂ ਯਾਦਾਂ ਮੇਰੇ ਕੋਲ ਬਹੁਤ ਘੱਟ ਨੇ। ਹੁਣ 2 ਸਾਲ ਦੀ ਬੱਚੀ ਨੂੰ ਆਪਣੇ ਪਿਤਾ ਦਾ ਕਿੰਨਾ, ਫਿਰ ਉਹਨੇ ਲਿਖਿਆ ਪਿਓ ਜਦੋਂ ਨਹੀਂ ਹੁੰਦਾ ਤੇ ਕਿਵੇਂ ਮਹਿਸੂਸ ਹੁੰਦਾ, ਇਹ ਯਾਦਾਂ ਮੇਰੇ ਕੋਲ ਨੇ। ਹੁਣ ਇਹ ਚੁੱਪ ਹੈ, ਉਹ ਸਿਰਫ ਉਹਦੇ ਪੋਸਟਰਸ ਤੇ ਚੱਲ ਰਿਹਾ ਜੀ। ਮੈਨੂੰ ਯਾਦ ਹੈ ਕਿ ਮੈਂ ਪਾਕਿਸਤਾਨ ਤੇ ਪਾਕਿਸਤਾਨੀਆਂ ਨੂੰ ਕਿੰਨਾ ਨਫ਼ਰਤ ਕਰਦੀ ਸੀ ਕਿਉਂਕਿ ਉਹਨਾਂ ਨੇ ਮੇਰੇ ਪਿਓ ਨੂੰ ਮਾਰਿਆ ਸੀ। ਮੈਂ ਮੁਸਲਮਾਨਾਂ ਨੂੰ ਵੀ ਨਫ਼ਰਤ ਕਰਦੀ ਸੀ ਕਿਉਂਕਿ ਮੈਂ ਸੋਚਦੀ ਸੀ ਕਿ ਸਾਰੇ ਮੁਸਲਮਾਨ ਪਾਕਿਸਤਾਨੀ ਹੁੰਦੇ ਨੇ। ਜਦੋਂ ਮੈਂ 6 ਸਾਲ ਦੀ ਸੀ ਤਾਂ ਮੈਂ ਇੱਕ ਬੁਰਕਾ ਪਹਿਨੀ ਹੋਈ ਔਰਤ ਨੂੰ ਚਾਕੂ ਮਾਰਨਾ ਚਾਹੁੰਦੀ ਸੀ, ਪਰ ਮੇਰੀ ਮਾਂ ਨੇ ਮੈਨੂੰ ਰੋਕ ਦਿੱਤਾ। ਇਹ ਹੁਣ ਦੱਸ ਰਹੀ ਹੈ ਵੀ ਉਹਨੇ ਇਹ ਸਫ਼ਰ ਕਿਵੇਂ ਐਮੋਸ਼ਨਸ ਦੀ ਦੁਨੀਆ 'ਚ ਇੱਕ ਨਫ਼ਰਤ ਤੋਂ ਇੱਕ ਅਮਨ ਦੇ ਦੂਤ ਦੇ ਤੌਰ ਤੇ ਔਰ ਮਜ਼ਬੂਤੀ ਨਾਲ ਅੱਜ ਹਿੰਦੂਤਵਾਦ ਦੀ ਨਫ਼ਰਤ ਔਰ ਟੋਟੈਲੀਟੇਰੀਅਨਿਜ਼ਮ ਜਿਹੜਾ ਇਹਨਾਂ ਨੇ ਖੜਾ ਉਹਦੇ ਸਾਹਮਣੇ ਕਿਵੇਂ ਇਹ ਸਿੱਖ ਬੱਚੀ ਖਲੋਤੀ ਹੈ, ਇਹ ਉਹ ਸਫ਼ਰ ਹੈ। ਔਰ ਮੈਂ ਸਮਝਦਾ ਹਾਂ ਵੀ ਸੈਲੂਟ, ਇਹ ਵੀ ਸ਼ਬਦ ਛੋਟੇ ਨੇ। ਫਿਰ ਉਹ ਕਹਿੰਦੀ ਹੈ ਕਿ ਕਿਸੇ ਅਣਜਾਣ ਵਜ੍ਹਾ ਕਰਕੇ ਮੈਨੂੰ ਲੱਗਾ ਕਿ ਇਹਨਾਂ ਹੀ ਉਹ ਬੁਰਕੇ ਵਾਲੀ ਔਰ ਇਹਨਾਂ ਹੀ ਮੇਰੇ ਪਿਓ ਨੂੰ ਮਾਰਿਆ ਹੁਣ। ਮੇਰੀ ਮਾਂ ਨੇ ਮੈਨੂੰ ਰੋਕਿਆ ਤੇ ਸਮਝਾਇਆ ਕਿ ਪਾਕਿਸਤਾਨ ਨੇ ਮੇਰੇ ਪਿਤਾ ਨੂੰ ਨਹੀਂ ਮਾਰਿਆ ਬਲਕਿ ਜੰਗ ਨੇ ਮਾਰਿਆ। ਹੁਣ ਇਹ ਡਾਇਲੌਗ ਉਹਦੀ ਮਾਂ ਦਾ ਅਪ੍ਰੈਲ 2016 ਦਾ, ਜਿਹਦੇ 'ਚ ਉਹਨੇ ਕਿਹਾ ਕਿ ਵੀ ਪਾਕਿਸਤਾਨ ਡਿਡਨਟ ਕਿਲ ਮਾਈ ਫਾਦਰ ਦਾ ਵਾਰ। ਹੁਣ ਇੱਥੋਂ ਉਹਨੇ ਆਪਣੇ ਇਹ ਇੱਕ ਸੈਂਟਰਲ ਫਰੇਜ਼ ਹੈ ਜਿਹਦੇ ਤੋਂ ਉਹ ਹੁਣ ਆਪਣੇ ਅਗਲੇ ਸਫ਼ਰ ਦੀ ਗੱਲ ਸ਼ੁਰੂ ਕਰਦੀ ਹੈ ਕਿ ਉਹਦੀ ਜ਼ਿੰਦਗੀ ਦਾ ਮਕਸਦ ਕੀ ਹੈ। ਜੀ ਟਾਈਮ ਲੱਗਾ ਮੈਨੂੰ ਇਸ ਗੱਲ ਨੂੰ ਸਮਝਣ ਲਈ ਤੇ ਆਪਣੇ ਮਨ ਵਿੱਚੋਂ ਨਫ਼ਰਤ ਖਤਮ ਕਰਨ ਲਈ। ਇਹ ਆਸਾਨ ਵੀ ਨਹੀਂ ਸੀ ਤੇ ਬਹੁਤ ਮੁਸ਼ਕਲ ਸੀ। ਹਾਂ, ਇਹ ਆਸਾਨ ਵੀ ਨਹੀਂ ਸੀ ਤੇ ਮੁਸ਼ਕਲ ਵੀ ਨਹੀਂ। ਮਤਲਬ ਇਹ ਹੈ ਵੀ ਮੈਂ ਆਪਣੇ ਵਿਚਲੀ ਨਫ਼ਰਤ ਨੂੰ ਜਿੱਤ ਲਿਆ ਅਖੀਰ। ਜੇ ਮੈਂ ਐਸਾ ਕਰ ਸਕਦੀ ਹਾਂ ਤੇ ਤੁਸੀਂ ਵੀ ਕਰ ਸਕਦੇ ਹੋ, ਕਿ ਜੇ ਮੈਂ ਨਫ਼ਰਤ ਨੂੰ ਜਿੱਤ ਸਕਦੀ ਹਾਂ ਤੇ ਤੁਸੀਂ ਵੀ ਜਿੱਤ ਸਕਦੇ ਹੋ। ਅੱਜ ਮੈਂ ਵੀ ਆਪਣੇ ਪਿਓ ਦੀ ਤਰ੍ਹਾਂ ਇੱਕ ਫੌਜੀ ਬਣ ਗਈ ਹਾਂ। ਹੁਣ ਇਹ ਯੂਨੀਫਾਰਮਡ ਫੌਜੀ ਨਹੀਂ, ਉਸ ਝੰਡਾ ਬਰਦਾਰ ਅਮਨ ਦੀ। ਅੱਜ ਮੈਂ ਵੀ ਆਪਣੇ ਪਿਤਾ ਦੀ ਤਰ੍ਹਾਂ ਫੌਜੀ ਬਣ ਗਈ ਹਾਂ। ਮੈਂ ਭਾਰਤ ਤੇ ਪਾਕਿਸਤਾਨ ਵਿਚਕਾਰ ਅਮਨ ਦੇ ਲਈ ਲੜ ਰਹੀ ਹਾਂ। ਹੁਣ ਇਹ ਹੈ ਇੱਕ ਸੋਲਜਰ ਉਹ ਹੈ ਜਿਹੜਾ ਬੈਟਲਫੀਲਡ ਦੇ ਵਿੱਚ ਲੜ ਰਿਹਾ ਹੈ, ਮਰ ਰਿਹਾ। ਜੀ ਇਹ ਹੈ ਕਿ ਵੀ ਮੈਂ ਹੁਣ ਇੱਕ ਸੋਲਜਰ ਹਾਂ ਆਪਣੇ ਪਿਤਾ ਦੀ ਤਰ੍ਹਾਂ, ਪਰ ਅਮਨ ਦੇ ਲਈ। ਜੇ ਸਾਡੇ ਵਿੱਚ ਜੰਗ ਨਾ ਹੁੰਦੀ ਤਾਂ ਮੇਰੇ ਪਿਤਾ ਅੱਜ ਜਿਉਂਦੇ ਹੁੰਦੇ। ਮੈਂ ਇਹ ਵੀਡੀਓ ਇਸ ਲਈ ਬਣਾਇਆ ਤਾਂ ਕਿ ਦੋਨੋਂ ਪਾਸਿਆਂ ਦੀਆਂ ਸਰਕਾਰਾਂ ਦਿਖਾਵਾ ਕਰਨਾ ਬੰਦ ਕਰਨ। ਹੁਣ ਇਹ ਇੰਨੀ ਬੋਲਡ ਪਹੁੰਚ, ਇਹ ਮੈਂ ਸਮਝਦਾ ਵੀ ਇਹ ਬਲੈਸਿੰਗ ਹੈ। ਔਰ ਉਸ ਧਰਤੀ ਦੀ ਜਿਹੜੀ ਜਾਈ ਨੇ ਉਹ ਚੈਲੰਜ ਲਿਆ ਜਿਹੜਾ ਉਸ ਧਰਤੀ ਦੇ ਉੱਤੇ ਹੈ ਜੀ ਕਿ ਉਹ ਦਿਖਾਵਾ ਕਰਨਾ ਬੰਦ ਕਰਨ ਤੇ ਸਮੱਸਿਆ ਦਾ ਸਮਾਧਾਨ ਕਰਨ। ਮਤਲਬ ਇਹ ਹੈ ਵੀ ਇਸ ਸਮੱਸਿਆ ਦਾ ਹੱਲ ਲੱਭਣ। ਹੁਣ ਜਿਵੇਂ ਉਹਦੀ ਮਾਂ ਨੇ ਕਿਹਾ ਵੀ ਕੁੜੀ ਨੂੰ ਪੜ੍ਹਨ ਦਾ ਬਹੁਤ ਸ਼ੌਕ ਹੈ। ਹੁਣ ਇਹ ਗੱਲ ਜਦੋਂ ਤੱਕ ਤੁਸੀਂ ਗਲੋਬਲ ਪੋਲਿਟਿਕਸ ਨੂੰ ਨਹੀਂ ਸਮਝਦੇ, ਨਹੀਂ ਤਾਂ 20-21 ਸਾਲਾਂ ਦੀ ਕੁੜੀ ਅਜੇ ਗਈ ਹੈ ਕਾਲਜ, ਕਿੰਨਾ ਉਹ ਕਹਿੰਦੀ ਹੈ ਜੇ ਫਰਾਂਸ ਤੇ ਜਰਮਨੀ ਦੋ ਸੰਸਾਰ ਯੁੱਧ ਲੜਨ ਤੋਂ ਬਾਅਦ ਦੋਸਤ ਬਣ ਸਕਦੇ ਨੇ, ਜੀ ਜੇ ਜਾਪਾਨ ਤੇ ਅਮਰੀਕਾ ਬੀਤੇ ਨੂੰ ਅਤੀਤ ਨੂੰ ਪਿੱਛੇ ਛੱਡ ਸਕਦੇ ਨੇ। ਹੁਣ ਅਮਰੀਕਾ ਨੇ ਜਾਪਾਨ ਦੇ ਉੱਤੇ ਹੀਰੋਸ਼ੀਮਾ ਨਾਗਾਸਾਕੀ ਦੇ 2 ਬੰਬ ਸੁੱਟੇ ਸੀ ਕਿ ਵੀ ਉਹ ਪਿੱਛੇ ਛੱਡ ਸਕਦੇ ਨੇ ਔਰ ਫਰਾਂਸ ਤੇ ਜਰਮਨੀ ਬਣ ਸਕਦੇ ਨੇ, ਤੇ ਫਿਰ ਅਸੀਂ ਇਵੇਂ ਕਿਉਂ ਨਹੀਂ ਕਰ ਸਕਦੇ। ਭਾਰਤ ਔਰ ਪਾਕਿਸਤਾਨ ਦੀ ਉਹ ਗੱਲ ਕਰ ਰਹੀ। ਜ਼ਿਆਦਾਤਰ ਭਾਰਤੀ ਤੇ ਪਾਕਿਸਤਾਨੀ ਸ਼ਾਂਤੀ ਚਾਹੁੰਦੇ ਨੇ, ਜੰਗ ਨਹੀਂ। ਜੀ ਜੀ ਮੈਂ
ਦੋਨਾਂ ਦੇਸ਼ਾਂ ਦੇ ਲੀਡਰ ਜਿਹੜੇ ਨੇ ਉਹਨਾਂ ਦੀ ਯੋਗਤਾ ਦੇ ਉੱਤੇ ਸਵਾਲੀਆ ਨਿਸ਼ਾਨ ਲਾ ਰਹੇ ਕਿ ਵੀ ਜੇ ਤੁਸੀਂ 70 ਸਾਲ 'ਚ ਹੱਲ ਨਹੀਂ ਲੱਭਿਆ ਤੇ ਤੁਸੀਂ ਯੋਗ ਨਹੀਂ ਹੈਗੇ। ਮੈਂ ਤੁਹਾਡੇ ਤੇ ਸਵਾਲ ਉਠਾ ਰਹੀ ਹਾਂ। ਅਸੀਂ ਤੀਜੇ ਦਰਜੇ ਦੀ ਲੀਡਰਸ਼ਿਪ ਦੇ ਨਾਲ ਪਹਿਲੇ ਦਰਜੇ ਦੇ ਮੁਲਕ ਨਹੀਂ ਬਣ ਸਕਦੇ। ਹੁਣ ਤੁਸੀਂ ਕਹੋ ਜੀ ਅਸੀਂ ਫਸਟ ਵਰਲਡ ਕੰਟਰੀਜ਼ ਬਣਨਾ ਹੈ ਯੂਰਪ ਦੀ ਤਰ੍ਹਾਂ, ਪਰ ਤੁਹਾਡੀ ਦੋਨੋਂ ਦੇਸ਼ਾਂ ਦੀ ਲੀਡਰਸ਼ਿਪ ਜਿਹੜੀ ਹੈ ਥਰਡ ਕਲਾਸ ਥਰਡ ਰੇਟ ਲੀਡਰਸ਼ਿਪ ਹੈ। ਪਲੀਜ਼ ਤਿਆਰ ਹੋ ਜਾਓ, ਇੱਕ ਦੂਸਰੇ ਨਾਲ ਗੱਲਬਾਤ ਕਰੋ ਤੇ ਕੰਮ ਮੁਕਾਓ। ਜੀ ਇਹ ਇੰਨੀ ਓਨੈਸਟ ਪਹੁੰਚ ਹੈ, ਇਹਨਾਂ ਨੂੰ ਸ਼ਰਮ ਆਉਣੀ ਚਾਹੀਦੀ ਹੈ। ਉਹ ਸਹਿਵਾਗ ਹੋਏ, ਇੱਕ ਕਿਰਨ ਰਿਜੂ ਹੋਏ, ਇੱਕ ਕੁੱਤੇ ਹੋਣ ਬੀਜੇਪੀ ਦੇ ਗੁੰਡੇ, ਕਿ ਵੀ ਇਹ ਬੱਚੀ ਤਾਂ ਇੱਕ ਉਹ ਗੱਲ ਹਿੰਮਤ ਦੇ ਨਾਲ ਕਹਿ ਰਹੀ ਹੈ ਜਿਹਨੂੰ ਕਰਨ ਲਈ ਤੁਹਾਡਾ ਵਾਜਪਾਈ ਜਿਹੜਾ ਉਹ ਬੱਸ ਲੈ ਕੇ ਲਾਹੌਰ ਗਿਆ, ਜਿਹਦੇ ਲਈ ਮੋਦੀ ਵਾਪਸੀ ਦੇ ਉੱਤੇ ਨਵਾਜ਼ ਸ਼ਰੀਫ ਦੇ ਘਰ ਪਹੁੰਚ ਗਿਆ ਕਿ ਜੀ ਅਮਨ ਨੂੰ ਸੂਟ ਪ੍ਰੈਜ਼ੈਂਟ ਕੀਤਾ, ਉਹਦੀ ਘਰ ਵਾਲੇ ਨੂੰ ਕੀ ਦਿੱਤਾ, ਉਹਨੂੰ ਕੀ ਦਿੱਤਾ। ਸੋ ਕੁੱਲ ਮਿਲਾ ਕੇ ਹੁਣ ਇਸ ਵਿਚਲਾ ਇਹ ਡਾਇਲੌਗ ਕਿ ਭਾਈ ਮੇਰਾ ਪਿਓ ਜਿਹੜਾ ਹੈ ਉਹ ਪਾਕਿਸਤਾਨ ਨੇ ਨਹੀਂ ਮਾਰਿਆ, ਜੰਗ ਨੇ ਮਾਰਿਆ। ਉਹਨਾਂ ਨੇ ਕਿਹਾ ਕਿ ਸਟੇਟ ਸਪਾਂਸਰਡ ਟੈਰਰਿਜ਼ਮ ਬਹੁਤ ਹੋ ਚੁੱਕਿਆ। ਇਹ ਹੁਣ ਦੋਨਾਂ ਨੂੰ ਕਿਹਾ ਕਿ ਤੁਸੀਂ ਉਧਰ ਕੀ ਕਰਦੇ ਹੋ ਪਤਾ ਹੈ, ਇਹ ਉਧਰ ਕੀ ਕਰਦੇ ਨੇ ਪਤਾ ਹੈ। ਸਟੇਟ ਸਪਾਂਸਰਡ ਜਸੂਸ ਬਹੁਤ ਹੋ ਚੁੱਕੇ ਵੀ ਰਾਹ ਔਰ ISI ਨੇ ਆਪਣੀਆਂ ਬਹੁਤ ਗੇਮਾਂ ਖੇਡ ਰਹੀਆਂ। ਸਟੇਟ ਸਪਾਂਸਰਡ ਹੇਟਰਡ ਬਹੁਤ ਹੋ ਚੁੱਕੀ ਕਿ ਨਫ਼ਰਤ ਵੀ ਤੁਸੀਂ ਕਰ ਲਈ ਦੋਨੋਂ ਪਾਸੇ। ਸਰਹੱਦ ਦੇ ਦੋਨੋਂ ਪਾਸੇ ਕਈ ਲੋਕ ਮਾਰੇ ਜਾ ਚੁੱਕੇ ਨੇ। ਬਸ ਬਹੁਤ ਹੁਆ, ਇਨਫ ਇਜ਼ ਇਨਫ, ਬਹੁਤ ਕਰ ਲਿਆ ਤੁਸੀਂ। ਮੈਂ ਐਸੀ ਦੁਨੀਆ ਚਾਹੁੰਦੀ ਹਾਂ ਜਿੱਥੇ ਕੋਈ ਗੁਰਮੇਹਰ ਕੌਰ ਨਾ ਹੋਏ ਜਿਹਨੂੰ ਆਪਣੇ ਪਿਓ ਦੀ ਯਾਦ ਸਤਾਉਂਦੀ ਹੋਏ। ਜੀ ਹੁਣ ਦੋਨੋਂ ਪਾਸਿਆਂ ਦੇ ਲਈ ਹੈ ਕਿ ਵੀ ਇਹ ਨਾ ਹੋਏ ਕਿ ਜਿਵੇਂ ਮੈਂ ਆਪਣਾ ਪਿਓ ਗਵਾਇਆ, ਮੈਂ ਚਾਹੁੰਦੀ ਹਾਂ ਕੋਈ ਹੋਰ ਗੁਰਮੇਹਰ ਕੌਰ ਨਾ ਬਣੇ ਜਿਹਨੂੰ ਆਪਣੇ ਪਿਤਾ ਦੀ ਯਾਦ ਸਤਾਉਂਦੀ ਹੋਏ। ਮੈਂ ਕੱਲੀ ਨਹੀਂ ਹੈ, ਮੇਰੇ ਵਰਗੇ ਬਹੁਤ ਨੇ। ਹੁਣ ਇਹ ਸਟੋਰੀ ਹੈ ਕੰਪਲੀਟ, ਪਰ ਕਿਵੇਂ ਇਹਨੂੰ ਮਿਸਯੂਜ਼ ਕੀਤਾ, ਕਿਵੇਂ ਮੀਡੀਆ ਨੇ ਔਰ ਫਿਰ ਇਹਨਾਂ ਨੇ ਰਿਐਕਟ ਕੀਤਾ, ਔਰ ਫਿਰ ਜੋ ਕੁਝ ਖਬਰਾਂ ਨੇ ਉਹਨੇ ਸਿੱਧੇ ਤੌਰ ਦੇ ਉੱਤੇ ਕਿ ਆਈ ਹੈਵ ਗॉट ਰੇਪ ਥ੍ਰੈਟਸ ਫॉर ਅਪੋਜ਼ਿੰਗ ABVP ਕਾਰਗਿਲ ਮਾਰਟੀਅਰਸ ਡਾਟਰ। ਹੁਣ ਕਿ ਵੀ ਉਹਨੂੰ ਧਮਕੀਆਂ ਕਿ ਵੀ ਅਸੀਂ ਜਿਹੜਾ ਤੈਨੂੰ ਜਿਹੜਾ ਜ਼ਬਰ ਜਨਾਹ ਕਰਾਂਗੇ ਤੇਰੇ ਨਾਲ। ਔਰ ਠੀਕ ਹੈ, ਆਵਾਜ਼ਾਂ ਹੁਣ ਕੈਪਟਨ ਅਮਰਿੰਦਰ ਸਿੰਘ ਨੇ ਵੀ ਜਿਹੜਾ ਉਹਨੇ ਕਿਹਾ ਵੀ ਸ਼ਰਮ ਕਰੋ, ਇੱਕ ਤੁਹਾਡੇ ਮਾਰਟੀਅਰ ਦੀ ਡਾਟਰ ਹੈ। ਔਰ ਡਾਕਟਰ ਧਰਮਵੀਰ ਗਾਂਧੀ ਨੇ ਸਟੈਂਡ ਬਾਈ ਹਰ, Gurmehr is the honor of our country. We are all with her and will go all out to protect her honor and dignity. No one should think that she is alone. She is a woman of substance. Dr. Dharamveer Gandhi. ਔਰ ਇਹ ਸਾਰੇ ਜਿਹੜੇ ਪਾਰਟ ਨੇ ਅਸੀਂ ਸਮਝਦੇ ਹਾਂ ਵੀ ਗੱਲ ਇਹ ਨਹੀਂ ਹੈ, ਪਰ ਇਹ ਇੱਕੋ ਜ਼ਹਿਨੀਅਤ ਦਰਸਾਉਂਦੇ ਨੇ ਕਿ ਕਿਸ ਹੱਦ ਤੱਕ ਅੱਜ ਉੱਥੇ ਨਫ਼ਰਤ, ਇਨਟੋਲਰੈਂਸ ਹੈ। ਔਰ ਸੈਲੂਟ ਅਗੇਨ, ਸੈਲੂਟ ਐਂਡ ਸੈਲੂਟ ਇਸ ਪੰਜਾਬ ਦੀ ਬਹਾਦਰ ਬੱਚੀ ਨੂੰ। ਔਰ ਮੈਂ ਆਸਮ ਸਾਹਿਬ ਦਾ ਵੀ ਸ਼ੁਕਰੀਆ ਅਦਾ ਕਰਦਾ ਕਿ ਉਹ ਵਾਹਗਾ ਦੇ ਦੂਰ ਬੈਠੇ ਵੀ ਉਸ ਪੀੜ ਨੂੰ ਮਹਿਸੂਸ ਕਰ ਰਹੇ ਨੇ। ਔਰ ਮੈਂ ਸਮਝਦਾ ਵੀ ਜਿਹਦੇ 'ਚ ਵੀ ਜਿਹੜਾ ਵੀ ਇਕੱਲਾ ਸਿੱਖ ਨਹੀਂ, ਪੰਜਾਬ ਦਾ ਜਿਹੜਾ ਪਿਆਰ ਕਰਨ ਵਾਲਾ ਹੈ ਕਿਸੇ ਪਾਸੇ ਵੀ ਦੁਨੀਆ 'ਚ ਬੈਠਾ, ਉਹਨੂੰ ਇਹ ਫਖਰ ਮਹਿਸੂਸ ਹੋ ਰਿਹਾ ਹੋਵੇਗਾ ਕਿ ਭਾਈ ਸਾਡੀ ਧਰਤੀ ਦੀ ਜਾਈ ਨੇ। ਔਰ ਇਹ ਗੱਲ ਪੰਜਾਬ 'ਚ ਹੁਣ 2014 'ਚ ਮੋਦੀ 4 ਚਫੇਰੇ ਮੋਦੀ ਹਰ ਮੋਦੀ ਬਣਾਤਾ ਸੀ, ਹਰ ਮਹਾਦੇਵ ਦੀ ਥਾਂ ਤੇ। ਪਰ ਜੇ ਮੋਦੀ ਦਾ ਰੱਥ ਰੋਕਿਆ, ਭਾਵੇਂ ਅਸੀਂ ਆਮ ਆਦਮੀ ਪਾਰਟੀ ਨਾਲ ਨਾ ਵੀ ਸਹਿਮਤ ਹੋਈ ਹੈ, 4 ਸੀਟਾਂ ਜੇ ਆਮ ਆਦਮੀ ਪਾਰਟੀ ਨੂੰ ਪੰਜਾਬ 'ਚੋਂ ਦਿੱਤੀਆਂ ਤੇ ਉਹਨਾਂ ਨੇ ਮੋਦੀ ਦਾ ਰੱਥ ਰੋਕਿਆ। ਇਹਦਾ ਬਲੂ ਆਈਡ ਬॉय ਜਿਹਦੀ ਮੈਂ ਹੁਣ ਜ਼ਿਕਰ ਕਰਾਂਗਾ ਦੂਜੇ ਸੈਗਮੈਂਟ 'ਚ, ਅਰੁਣ ਜੇਤਲੀ, ਉਹ ਕਿਵੇਂ ਫਰੀडम ਆਫ ਐਕਸਪ੍ਰੈਸ਼ਨ ਦੱਬਣਾ ਚਾਹੁੰਦਾ, ਉਹਨੂੰ ਅੰਮ੍ਰਿਤਸਰ ਵਾਲਿਆਂ ਨੇ ਹਰਾ ਕੇ ਭੇਜਿਆ। ਔਰ ਇਹ ਜਿਹੜਾ ਰੱਥ ਕਿਤੇ, ਔਰ ਅੱਜ ਵੀ ਜੇ ਇਹ ਹੁਣ ਅਖਿਲ ਭਾਰਤੀ ਵਿਦਿਆਰਥੀ ਪਰਿਸ਼ਦ ਨੇ ਸਮਝਿਆ ਸੀ ਹੈਦਰਾਬਾਦ ਦੱਬ ਲਿਆ, JNU ਦੱਬ ਲਿਆ, ਹੁਣ ਉਹ ਦੂਜੇ ਜਸ ਕਾਲਜ ਪਹੁੰਚ ਗਏ ਤੇ ਪੰਜਾਬ ਦੀ ਧੀ ਖਲੋ ਗਏ। ਉਹਨੇ ਕਿਹਾ ਵੀ ਮੈਂ ਨਹੀਂ ਡਰਦੀ ਕਿਸੇ ਤੋਂ। ਔਰ ਅਸੀਂ ਜਿਹੜਾ ਉਹ ਸਮਝਦੇ ਹਾਂ ਕਿ ਵੀ ਇਹ ਹੈ ਸਪਿਰਿਟ। ਕਾਸ਼ ਜਿਹੜੇ ਸਾਡੇ ਇੱਥੇ ਬੈਠੇ ਵੀਰ ਭੈਣਾਂ ਜਿਨ੍ਹਾਂ ਨੂੰ ਆਪਣੇ ਤੇ ਜ਼ੁਲਮ ਹੁੰਦਾ ਜਿਹੜਾ ਉਹ ਤੋਂ ਡਰ ਕੇ ਖੱਬੇ ਸੱਜੇ ਲੁਕਣ ਦੀ ਲਾਈਨ ਹੈ, ਉਹ ਵੀ ਸਬਕ ਲੈਣ ਕੇ ਇੱਕ 20 ਸਾਲਾਂ ਦੀ ਬੱਚੀ ਜਿਹੜੀ ਹੈ ਉਹ ਖਲੋਤੀ ਆ ਉਹਨਾਂ ਸਾਰੇ ਗੁੰਡਾ ਬ੍ਰਿਗੇਡ ਦੇ ਸਾਹਮਣੇ ਦਿੱਲੀ 'ਚ ਖਲੋ ਕੇ ਚੈਲੰਜ ਕਰਨਾ, ਜਿੱਥੇ ਕਿ ਉਹਨਾਂ ਨੇ ਕੀ ਕੁਝ ਕਰ ਰਹੇ ਨੇ। ਉਹ JNU ਦਾ ਇੱਕ ਸਟੂਡੈਂਟ ਗਾਇਬ ਕਰ ਦਿੱਤਾ ਜਿਹੜਾ ਅੱਜ ਤੱਕ ਨਹੀਂ ਮਿਲਿਆ ਹੈ। ਔਰ ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਬਹੁਤ ਹੀ ਵਧੀਆ ਇਸ ਇਸ਼ੂ ਤੇ ਆਪਣਾ ਐਨਾਲਿਸਿਸ ਦਿੱਤਾ। ਇੱਥੇ ਲੈਣੇ ਆ ਬ੍ਰੇਕ,
ਵਿਊਅਰਸ, ਵਿਚਾਰਾਂ ਦਾ ਸਿਲਸਿਲਾ ਇਸ ਤਰ੍ਹਾਂ ਚੱਲਦਾ ਰਹੇਗਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।